ਸੱਜਣੋ ਤੇ ਮਿੱਤਰੋ ਅਸਲਾਮ ਅਲੈਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਪਾਕਿਸਤਾਨੀ ਸਿਆਸਤ ਵਿੱਚ ਸਿਰਫ ਲੜਾਈ ਝਗੜੇ ਹੀ ਨਹੀਂ ਹੁੰਦੇ, ਬਲਕਿ ਸਾਡੇ ਸਿਆਸਤਦਾਨ ਦੁਨੀਆ ਭਰ ਵਿੱਚ ਅਹਿਮ ਤੇ ਵੱਡਾ ਮਕਾਮ ਵੀ ਰੱਖਦੇ ਨੇ ਔਰ ਮੁਖਤਲਿਫ ਮੁਲਕਾਂ ਦੀ ਸਿਆਸਤ ਔਰ ਪਾਰਲੀਮੈਂਟ ਵਿੱਚ ਆਪਣਾ ਸਿਆਸੀ ਕਿਰਦਾਰ ਵੀ ਅਦਾ ਕਰਦੇ ਨੇ। ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨੀ ਸਿਆਸਤ ਦਾ ਇੱਕ ਵੱਡਾ ਨਾਂ ਨੇ, ਜਿਨ੍ਹਾਂ ਨੂੰ ਬਰਤਾਨਵੀ ਪਾਰਲੀਮੈਂਟ ਦੇ ਪਹਿਲੇ ਮੁਸਲਿਮ ਰੁਕਨ ਮੁੰਤਖਬ ਹੋਣ ਦਾ ਐਜ਼ਾਜ਼ ਵੀ ਹਾਸਲ ਹੋਇਆ। ਇਹ 2 ਦਫਾ ਗਵਰਨਰ ਪੰਜਾਬ ਵੀ ਰਹਿ ਚੁੱਕੇ ਨੇ ਔਰ ਇਹਦੇ ਨਾਲ ਫਲਾਈ ਕੰਮਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਆਓ ਮਿਲਨੇ ਹਾਂ ਸਾਡੇ ਅੱਜ ਦੇ ਪ੍ਰਾਹੁਣੇ ਸਾਬਕ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਹੋਰਾਂ ਦੇ ਨਾਲ। ਅਸਲਾਮ ਵਾਲੇਕੁਮ ਚੌਧਰੀ ਸਾਹਿਬ, ਠੀਕ ਠਾਕ ਹੋ? ਖੈਰੀਅਤ ਹੈ ਜਨਾਬ? ਠੀਕ ਹੈ। ਤੁਹਾਨੂੰ ਜੀ ਆਇਆਂ ਨੂੰ ਚੁਪਾਲ ਦੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ। ਇੱਕ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪੰਜਾਬੀ 'ਚ ਗੱਲ ਪੰਜਾਬੀ ਦੀ ਗੱਲ। ਮੈਂ ਯੂਕੇ ਜਾ ਕੇ ਵੀ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ 'ਚ ਅਸੀਂ ਗੱਲ ਕਰਦੇ, ਅੱਛਾ, ਉਹਨਾਂ ਨੂੰ ਪੰਜਾਬੀ ਸਿਖਾਉਂਦੇ। ਵੈਰੀ ਗੁੱਡ। ਔਰ ਮੈਂ ਸਮਝਦਾ ਕਿ ਪੰਜਾਬੀ ਨੂੰ ਜ਼ਿੰਦਾ ਰੱਖਣ ਲਈ ਜਿੰਨਾ ਸਾਡੇ ਉਹ ਦੂਸਰੇ ਪੰਜਾਬ ਦੇ ਵਿੱਚ, ਇੰਡੀਅਨ ਪੰਜਾਬ ਦੇ ਵਿੱਚ ਜਿੰਨਾ ਸਿੱਖ ਜਿਹਨੂੰ ਪ੍ਰਮੋਟ ਕਰਦੇ ਨੇ, ਬਿਲਕੁਲ ਸਹੀ, ਉਦੋਂ ਜ਼ਿਆਦਾ ਸਾਨੂੰ ਪ੍ਰਮੋਟ ਜਿਹੜਾ ਹੈਗਾ ਕਰਨਾ ਚਾਹੀਦਾ। ਚੌਧਰੀ ਸਾਹਿਬ, ਬਚਪਨ ਤੋਂ ਸ਼ੁਰੂ ਕਰ ਰਹੇ ਹਾਂ। ਬਚਪਨ ਕਿਹੋ ਜਿਹਾ ਗੁਜ਼ਰਿਆ ਤੁਹਾਡਾ? ਮੈਂ ਜੀ ਆਪਣੇ ਫੈਸਲਾਬਾਦ ਦੇ ਸਾਈਂ ਦੀ ਖੂਹੀ ਜਣਾ ਵਾਲੇ ਰੋਡ ਤੇ ਇੱਕ ਪਿੰਡ ਹੈ ਜਿੱਥੇ ਮੇਰੀ ਪੈਦਾਇਸ਼ ਹੋਈ, ਤੇ ਚੂੰਕਿ ਅਸੀਂ ਮਾਈਗ੍ਰੇਟ ਕਰਕੇ ਆਏ ਸੀ ਅੱਛਾ 1947 'ਚ, ਤੇ ਉੱਥੇ ਪਹਿਲੋਂ ਅਸੀਂ ਉੱਥੇ ਆਏ ਹਾਂ ਸਾਈਂ ਦੀ ਖੂਹੀ, ਤੇ ਉਸ ਤੋਂ ਬਾਅਦ ਤਕਰੀਬਨ 5 ਸਾਲ ਬਾਅਦ ਉੱਥੋਂ ਫਿਰ ਚੂੰਕਿ ਸਾਡੇ ਜ਼ਿਆਦਾ ਰਿਸ਼ਤੇਦਾਰ ਜਿਹੜੇ ਸੀ ਟੋਬਾ ਟੇਕ ਸਿੰਘ ਰਹਿੰਦੇ ਸੀ, ਹਾਂਜੀ, ਉੱਥੋਂ ਅਸੀਂ ਫਿਰ ਹਿਜਰਤ ਕਰਦੇ ਹਾਂ। ਹਿਜਰਤ ਬੜੀ ਵਾਰੀ ਕੀਤੀ। ਅੱਛਾ, ਇੰਡੀਆ ਤੋਂ ਪਾਕਿਸਤਾਨ, ਫੈਸਲਾਬਾਦ, ਅੱਛਾ, ਫਿਰ ਫੈਸਲਾਬਾਦੋਂ ਟੋਬਾ ਟੇਕ ਸਿੰਘ, ਤੇ ਟੋਬਾ ਟੇਕ ਸਿੰਘ ਤੋਂ ਫਿਰ ਅੱਗੇ ਚਲੇ ਗਏ। ਤੇ ਉਹ ਬਚਪਨ ਫਿਰ ਸਕੂਲ ਜਿਹੜਾ ਸੀ, ਜਿਹੜੀ ਇਬਤਦਾਈ ਤਾਲੀਮ ਸੀ ਪ੍ਰਾਇਮਰੀ, ਉਹ ਸਾਡੇ ਪਿੰਡ ਦੇ ਵਿੱਚ ਸਕੂਲ ਸੀ ਔਰ ਟਾਟਾਂ ਤੇ ਬੈਠ ਕੇ ਅਸੀਂ ਪੜ੍ਹਦੇ ਸੀ। ਅੱਛਾ, ਤੇ ਇੱਕ ਕਮਰਾ ਹੁੰਦਾ ਸੀ ਤੇ ਉਹਦੇ ਵਿੱਚ ਤਾਂ ਕਦੀ ਨਹੀਂ ਸੀ ਬੈਠੇ, ਜਾਂ ਦਰਖਤਾਂ ਦੇ ਗਰਮੀਆਂ ਦਰਖਤਾਂ ਦੇ ਥੱਲੇ ਬਹਿ ਕੇ ਪੜ੍ਹਨਾ, ਤੇ ਟਾਟਾਂ ਦੇ ਪੈ ਕੇ ਅਸੀਂ ਤਾਂ ਬਈ ਪੜ੍ਹਨ ਵਾਲੇ ਹਾਂ। ਬਿਲਕੁਲ ਸਹੀ। ਤੇ 5ਵੀਂ ਜਮਾਤ ਫਿਰ ਉੱਥੋਂ ਪਾਸ ਕੀਤੀ। ਅੱਛਾ, ਫਿਰ ਸਾਡੇ ਤਕਰੀਬਨ ਗਾਉਂ ਤੋਂ ਕੋਈ 2 ਕਿਲੋਮੀਟਰ ਤੇ ਮਿਡਲ ਸਕੂਲ ਤੇ ਹਾਈ ਸਕੂਲ ਸੀ। ਅੱਛਾ, ਤੇ 6ਵੀਂ ਜਮਾਤ ਅਸੀਂ ਪੈਦਲ ਚੱਲ ਕੇ ਪਿੰਡੋਂ ਪੈਦਲ ਜਾਂਦੇ ਸੀ 2 ਕਿਲੋਮੀਟਰ ਤੇ ਪੈਦਲ ਹੀ ਵਾਪਸ ਆਉਂਦੇ ਸੀ। ਫਿਰ 8ਵੀਂ ਜਮਾਤ ਪਾਸ ਕੀਤੀ, ਤੇ ਜਦੋਂ 8ਵੀਂ ਜਮਾਤ ਦਾ ਇਮਤਿਹਾਨ ਹੋ ਰਿਹਾ ਸੀ ਤੇ ਮੇਰੀ ਵਾਲਦਾ ਨੇ ਕਿਹਾ ਕਿ ਅਗਰ ਤੂੰ ਪਾਸ ਹੋ ਗਿਆ, ਚੰਗੇ ਨੰਬਰ ਆਏ, ਤੇ ਤੈਨੂੰ ਅਸੀਂ ਸਾਈਕਲ ਲੈ ਕੇ ਦੇਵਾਂਗੇ। ਤੇ 2 ਵੱਡੀਆਂ ਗੱਲਾਂ ਸੀ ਚੇਂਜਸ ਹੋਈਆਂ। ਇੱਕ ਸਾਈਕਲ ਮਿਲਣਾ ਸੀ, ਦੂਸਰਾ ਜਦੋਂ 9ਵੀਂ 10ਵੀਂ ਦੇ ਵਿੱਚ ਟਾਟਾਂ ਤੋਂ ਵੱਧ ਕੇ ਫਿਰ ਬੈਂਚਾਂ ਤੇ ਆ ਜਾਂਦੇ ਹੋ ਸੀ, ਬੈਂਚਾਂ ਦੇ ਵਿੱਚ। ਬਿਲਕੁਲ ਸਹੀ। ਤੇ ਬਸ ਫਿਰ ਉਸ ਤੋਂ ਬਾਅਦ ਮੈਟ੍ਰਿਕ ਤੋਂ ਬਾਅਦ ਮੈਂ ਇੱਥੇ ਆ ਗਿਆ ਗਵਰਨਮੈਂਟ ਕਾਲਜ ਫੈਸਲਾਬਾਦ, ਤੇ ਫਿਰ ਮੁਕੱਦਰ ਉੱਥੇ ਲੈ ਗਏ ਜੀ। ਤੇ ਚੌਧਰੀ ਸਾਹਿਬ, ਬਚਪਨ 'ਚ ਸ਼ਰਾਰਤੀ ਵੀ ਹੁੰਦੇ ਸੋ? ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਇੱਕ ਵਾਰੀ ਐਵੇਂ ਬਾਰਿਸ਼ ਹੋਈ ਥੋੜ੍ਹੀ ਜਿਹੀ, ਤੇ ਅਸੀਂ ਵੀ ਬਹਾਨਾ ਭਾਲਦੇ ਸੀ ਵੀ ਛੁੱਟੀ ਕਿੱਦਾਂ ਕਰਨੀ ਹੈ। ਤੇ ਉਹ ਅਸੀਂ ਸਾਰਿਆਂ ਜਿਹੜੇ ਸੀਗੇ ਲੜਕੇ ਸਾਡੇ ਉੱਥੇ ਚੱਕਦੇ, ਅਸੀਂ ਸਲਾਹ ਕੀਤੀ ਕਿ ਅੱਜ ਨਾ ਜਾਈਏ, ਵੀ ਬਾਰਿਸ਼ ਹੋ ਰਹੀ ਹੈ, ਬੱਦਲ ਆਏ, ਰਲ ਕੇ ਫੈਸਲਾ ਕੀਤਾ ਬਸ ਸਾਰੇ ਨਾ ਜਾਈਏ। ਤੇ ਅਗਲੇ ਦਿਨ ਉਹ ਜਨਾਬ ਅਸੀਂ ਫਿਰ ਜਦੋਂ ਗਏ ਹਾਂ ਤੇ ਉਹਨਾਂ ਨੇ ਸਾਨੂੰ ਖੜੇ ਕਰ ਲਿਆ ਮਾਸਟਰ ਨੇ, ਕਿਉਂ ਵੀ ਤੁਸੀਂ ਕੱਲ੍ਹ ਨਹੀਂ ਆਏ? ਤੇ ਮੈਂ ਕਿਹਾ ਜੀ ਤਾਂ ਬੜੀ ਬਾਰਿਸ਼ ਹੋ ਰਹੀ ਸੀ, ਤੇ ਇਸ ਵਾਸਤੇ ਕਹਿੰਦਾ ਇੰਨੀ ਬਾਰਿਸ਼ ਹੋਈ ਸੀ ਕਿ ਤੁਹਾਨੂੰ ਕਸ਼ਤੀਆਂ ਤੇ ਆਉਣਾ ਪੈਣਾ ਸੀ। ਤੇ ਉਹ ਉਹਨਾਂ ਨੇ ਹੋਰ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ, ਮੇਰੇ ਉਹਨਾਂ ਨੇ, ਚੂੰਕਿ ਮੈਂ ਸਾਰਿਆਂ ਤੋਂ ਜ਼ਿਆਦਾ ਲੀਡਰ ਵੀ ਸੀਗਾ, ਦੂਸਰਾ ਪੜ੍ਹਾਈ 'ਚ ਵੀ ਮੈਂ ਹੁਸ਼ਿਆਰ ਸੀ। ਅੱਛਾ, ਮਾਸ਼ਾਅੱਲਾ। ਉਹ ਫਿਰ ਮੈਨੂੰ ਅੱਜ ਵੀ ਯਾਦ ਆ, ਫਿਰ 2 ਸੋਟੀਆਂ ਲੱਗੀਆਂ ਜੀ। ਅੱਛਾ, ਤੇ ਫਿਰ ਮੁੜ ਕੇ ਅਸੀਂ ਡੇ ਆਫ ਨਹੀਂ ਕੀਤਾ। ਜਿੰਨਾ ਤੁਸੀਂ ਦੱਸਿਆ ਕਿ ਹਿਜਰਤ ਕਰਕੇ ਫੈਸਲਾਬਾਦ ਤੋਂ ਟੋਬਾ ਟੇਕ ਸਿੰਘ, ਤੇ ਟੋਬਾ ਟੇਕ ਸਿੰਘ ਤੋਂ ਫਿਰ ਸਿੱਧਾ ਸਕਾਟਲੈਂਡ, ਇਹ ਕੀ ਤਬੀਅਤ 'ਚ ਕੀ ਕੋਈ ਠਹਿਰਾਓ ਨਹੀਂ ਸੀ ਜਾਂ ਕੀ ਸੀ? ਨਹੀਂ, ਤਬੀਅਤ ਠਹਿਰਾਓ ਨਹੀਂ ਜੀ, ਗੱਲ ਇਹ ਹੈ ਕਿ ਤਕਰੀਬਨ 12 ਏਕੜ ਜ਼ਮੀਨ ਸੀ ਜੀ। ਅੱਛਾ, ਵਾਲਿਦ ਸਾਹਿਬ ਦੀ, ਤੇ ਤੁਹਾਨੂੰ ਪਤਾ ਉਹਦੇ ਨਾਲ ਤੇ ਫਿਰ ਗੁਜ਼ਾਰਾ ਵੀ ਨਹੀਂ ਹੁੰਦਾ, ਉਦੋਂ ਵੀ ਨਹੀਂ ਸੀ ਹੁੰਦਾ। ਅੱਜ ਕੱਲ੍ਹ ਵੀ ਬੜੇ ਹਾਲਾਤ ਲੋਕਾਂ ਵਾਸਤੇ ਬੜੇ ਮੁਸ਼ਕਲ ਨੇ। ਤੇ ਮੇਰੇ ਵਾਲਿਦ ਸਾਹਿਬ ਉੱਥੇ ਸਨ, ਫਿਰ ਮੇਰੀ ਵਾਲਦਾ ਵੀ ਚਲੇ ਗਏ,
ਤੇ ਸਾਰੀ ਫੈਮਿਲੀ ਚਲੀ ਗਈ, ਮੈਂ ਫਿਰ ਇਕੱਲਾ ਹੀ ਇੱਥੇ ਅੱਛਾ ਰਹਿ ਗਿਆ ਸੀ। ਤੇ ਫਿਰ ਉਹ ਮੇਰੀ ਮੰਗਣੀ ਜਿਹੜੀ ਸੀ ਮੇਰੇ ਤਾਇਜ਼ਾਦ ਅੱਛਾ ਅੱਛਾ ਕਜ਼ਨ, ਜੀ 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 ਉੱਥੇ ਮੇਰੀ ਮੰਗਣੀ ਹੋ ਗਈ। ਤੇ ਫਿਰ ਉਹਨਾਂ ਦੀ ਮਿਹਰਬਾਨੀ ਨਾਲ ਮੈਂ ਅੱਛਾ, ਤੁਹਾਨੂੰ ਉਹ ਖਿੱਚ ਕੇ ਲੈ ਗਏ ਫਿਰ? ਉਹਨਾਂ ਦੀ ਸਪਾਂਸਰਸ਼ਿਪ ਤੇ ਜੀ। ਅੱਛਾ ਤੇ ਇਸੇ ਵਾਸਤੇ ਅੱਜ ਤੱਕ ਮੈਂ ਉਹਨਾਂ ਦਾ ਬੜਾ ਇੱਕ ਐਕਸਟਰਾ ਅੱਛਾ ਕਰਦਾ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਮੈਂ ਯੂਕੇ ਗਿਆ ਹੈਗਾ, ਤੇ ਪਤਾ ਨਹੀਂ ਵਰਨਾ ਕਿੱਥੇ ਇੱਥੇ ਰੁਲ ਰਿਹਾ ਹੁੰਦਾ। ਹੋਏ 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 ਅੱਛਾ ਅੱਛਾ, ਤੇ ਇਹਦਾ ਮਤਲਬ ਨੇਕੀ ਯਾਦ ਰੱਖਣੀ ਚਾਹੀਦੀ ਹੈ। ਨਹੀਂ ਯਾਦ ਰੱਖਿਆ ਬਿਲਕੁਲ ਸਹੀ ਹੈ। ਤੇ ਇਹ ਜਿਹੜੀ ਸ਼ਾਦੀ ਹੋਈ, ਇਹ ਕੋਈ ਪਸੰਦ ਦੀ ਸ਼ਾਦੀ ਸੀ? ਜਿਹੜੇ ਆਪਣੇ ਪੇਰੈਂਟਸ ਸਾਡੇ ਹੈਗੇ ਨੇ ਉਹ ਕਾਫੀ ਇਸ ਹੱਦ ਤੱਕ ਲਿਬਰਲ ਨੇ ਕਿ ਅਸੀਂ ਆਪਣੀ ਫੈਮਿਲੀ 'ਚ ਆਪਣੇ ਬੱਚਿਆਂ ਨੂੰ ਫੋਰਸ ਨਹੀਂ ਕਰਦੇ ਅੱਛਾ ਅੱਛਾ ਕਿ ਤੁਸੀਂ ਜੀ ਇਹ ਹੀ ਸ਼ਾਦੀ ਕਰੋ। ਤੇ ਮੇਰੇ ਤਾਇਆ ਜੀ ਬੜੇ ਸਮਝਦਾਰ ਸਨ ਔਰ ਕਾਫੀ ਉਹਨਾਂ ਦਾ ਉੱਥੇ ਕਾਰੋਬਾਰ ਵੀ ਸੀ। ਤੇ ਉਹ ਫਿਰ ਪ੍ਰਵੀਨ ਦੇ ਨਾਲ ਪਾਕਿਸਤਾਨ ਆਏ ਫੈਮਿਲੀ ਦੇ ਨਾਲ। ਜੀ ਜੀ ਉਹ ਸਾਨੂੰ ਉੱਥੇ ਇੱਕ ਦੂਸਰੇ ਨੂੰ ਮਿਲਣ ਦਾ ਮੌਕਾ ਮਿਲਿਆ। ਅੱਛਾ ਤੇ ਫਿਰ ਉਹ ਮੇਰੀ ਵੀ ਕੰਸੈਂਟ ਸੀ ਅੱਛਾ ਤੇ ਦੂਏ ਪਾਸੇ ਵੀ ਹਾਂ ਸੀ। ਹਾਂ ਸੀ। ਤੇ ਫਿਰ ਬਸ ਮੈਂ ਸੁਣਿਆ ਕਾਲਜ ਤੋਂ ਜਿਸਲੇ ਵਾਪਸ ਆਉਂਦੇ ਹੁੰਦੇ ਸੋ ਤਾਂ ਸਿੱਧਾ ਪਹਿਲੇ ਉਹਨਾਂ ਦੇ ਘਰ ਚਲੇ ਜਾਂਦੇ ਹੁੰਦੇ ਸੋ? ਭੇਤ ਕੱਢੀ ਬੈਠੇ ਹੋ ਤੁਸੀਂ। ਫਿਰ ਜੀ ਥੋੜਾ ਬਹੁਤਾ ਆਪਣੇ ਨੰਬਰ ਤਾਂ ਬਣਾਉਣੇ ਪੈਂਦੇ ਨੇ ਜੀ। ਚੋਈ ਸਾਹਿਬ ਸਕਾਟਲੈਂਡ ਜਾ ਕੇ ਫਿਰ ਕੀ ਉੱਥੇ ਜੌਬ ਕੀਤੀ ਇਹ ਜਾਂ ਬੜਾ ਬਿਜ਼ਨਸ ਕੀਤਾ? ਇੰਟਰਸਟਿੰਗ ਇਹ ਵੀ ਗੱਲ ਤੁਹਾਨੂੰ ਦੱਸ ਹੀ ਦੇਵਾਂ। ਮੈਂ ਜਦੋਂ ਗਿਆ ਨਾ ਜੀ, ਉਹ ਮੇਰੇ ਜਿਹੜੇ ਕਜ਼ਨ ਸੀ ਜਾਂ ਤਾਇਆ ਜੀ ਜਿੱਥੇ ਮੇਰੀ ਸ਼ਾਦੀ ਹੋਈ, ਉਹਨਾਂ ਦੀਆਂ ਦੁਕਾਨਾਂ ਵੀ ਸੀ, ਉਹਨਾਂ ਕੋਲ ਗੱਡੀਆਂ ਵੀ ਸੀ, ਉਹਨਾਂ ਦੇ ਆਪਣੇ ਘਰ ਵੀ ਸੀ। ਤੇ ਮੇਰੇ ਵਾਲਦ ਸਾਹਿਬ ਤੇ ਅਸੀਂ ਤੇ ਕਿਰਾਏ ਦੇ ਘਰ 'ਚ ਰਹਿੰਦੇ ਸੀ। ਅੱਛਾ ਵਾਲਦ ਸਾਹਿਬ ਡੋਰ ਬਿਜ਼ਨਸ ਕਰਦੇ ਸੀ ਤੇ ਮਾਲੀ ਹਾਲਾਤ ਇੰਨੇ ਅੱਛੇ ਨਹੀਂ ਸੀ। ਅੱਛਾ ਤੇ ਮੈਨੂੰ ਨਹੀਂ ਸਮਝ ਆਈ ਕਿ ਮੇਰੀ ਵਾਈਫ ਨੇ ਕਿਉਂ ਐਗਰੀ ਕਰ ਲਿਆ ਹੈ ਕਿ ਵੀ ਮੈਂ ਇੱਕ ਅੱਛਾ ਫੈਮਿਲੀ ਚੋਂ ਤੇ ਮੈਂ ਹੁਣ ਗਰੀਬ ਫੈਮਿਲੀ 'ਚ ਜਾ ਰਹੀ ਹਾਂ। ਲੇਕਿਨ ਫਿਰ ਉੱਥੇ ਮਾਸ਼ਾਅੱਲਾ ਅਸੀਂ ਫਿਰ ਮਿਹਨਤ ਕੀਤੀ। ਅਸੀਂ ਕਿਹਾ ਵੀ ਹੁਣ ਰਲਣਾ ਕਜ਼ਨਾਂ ਦੇ ਨਾਲ, ਵੀ ਪਿੱਛੇ ਤਾਂ ਨਹੀਂ ਰਹਿਣਾ। ਪਿੱਛੇ ਤਾਂ ਨਹੀਂ ਰਹਿਣਾ, ਬਿਲਕੁਲ ਤੇ ਉਹ ਫਿਰ ਮੈਂ ਪਹਿਲਾਂ ਤਾਂ ਸ਼ੈਲਫ ਪੈਕਰ ਦੇ ਤੌਰ ਤੇ ਕੰਮ ਕੀਤਾ, ਲੇਬਰ। ਅੱਛਾ ਫਿਰ ਮੈਂ ਤੇ ਮੇਰੇ ਭਾਈ ਨੇ ਇੱਕ ਦੁਕਾਨ ਲੈ ਲਈ ਛੋਟੀ ਜਿਹੀ। ਅੱਛਾ ਤੇ ਉਹ ਸਾਡੇ ਖਰਚੇ ਨਹੀਂ ਸੀ ਕੱਢਦੀ। ਤੇ ਫਿਰ ਮੇਰਾ ਭਾਈ ਬੱਸ ਕੰਡਕਟਰੀ ਸ਼ੁਰੂ ਕਰਤੀ ਉਹਨੇ, ਵਾਹ ਤੇ ਮੈਂ ਮਾਰਕੀਟਾਂ ਲਾਉਣ ਲੱਗ ਪਿਆ। ਅੱਛਾ ਤੇ ਫਿਰ ਅਸੀਂ ਫਿਰ ਸੋਚਿਆ ਵੀ ਹੁਣ ਕੋਈ ਕੰਮ ਫਿਰ ਕਰੀਏ। ਫਿਰ ਇੱਕ ਲਿਆ ਚਾਂਸ, ਇੱਕ ਦੁਕਾਨ ਲਈ। ਉਹਦੇ ਵਿੱਚ ਅਸੀਂ ਦੋਨਾਂ ਭਰਾਵਾਂ ਨੇ ਫਿਰ ਮਾਸ਼ਾਅੱਲਾ ਮਿਹਨਤ ਕੀਤੀ ਤੇ ਅੱਲਾਹ ਤਾਲਾ ਨੇ ਬਿਜ਼ਨਸ ਵੀ ਕਾਮਯਾਬ ਕਰਤਾ। ਅੱਛਾ ਮਾਸ਼ਾਅੱਲਾ। ਤੇ ਫਿਰ ਜਦੋਂ ਸਾਡਾ ਕੰਮ ਸੈਟਲ ਹੋ ਗਿਆ ਤੇ ਫਿਰ ਮੈਂ ਕਿਹਾ ਚਲੋ ਪੋਲਿਟਿਕਸ ਵੀ ਕਰਕੇ ਦੇਖ ਲਈਏ। ਸਿਆਸਤ ਤੇ ਕਾਰੋਬਾਰ ਜਿਹੜੇ ਨੇ ਦੋ ਮੁxtਲਿਫ ਚੀਜ਼ਾਂ ਨੇ ਚੋਈ ਸਾਹਿਬ, ਤੇ ਤੁਸੀਂ ਕਿਸ ਤਰ੍ਹਾਂ ਫਿਰ ਇਹਨਾਂ ਦੋਨਾਂ ਨੂੰ ਮੈਨੇਜ ਕੀਤਾ? ਅਹਿਮ ਤੁਸੀਂ ਨੁਕਤਾ ਉਠਾਇਆ ਕਿ ਸਾਡੇ ਹੁਣ ਜਿਹੜੀ ਪਾਰਲੀਮੈਂਟ ਹੈ ਤਕਰੀਬਨ 650 ਮੈਂਬਰ ਹੈ ਜੀ। ਪ੍ਰਿੰਸੀਪਲ। ਤੇ ਮੇਰਾ ਖਿਆਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ 1 ਦਰਜਨ ਲੋਕ ਹੋਵਾਂਗੇ ਜਿਨ੍ਹਾਂ ਦਾ ਬਿਜ਼ਨਸ ਦਾ ਬੈਕਗ੍ਰਾਉਂਡ ਸੀ। ਅੱਛਾ ਬਾਕੀ ਅਕਸਰੀਅਤ ਸਾਡੀ ਜਿਹੜੀ ਹੈ ਨਾ ਆਪਣੀ ਨਾਕਾਮੀ, ਉਹਦੀ ਵਜ੍ਹਾ ਹੀ ਇਹ ਹੈ ਕਿ ਅਸੀਂ ਬਿਜ਼ਨਸ ਔਰ ਸਿਆਸਤ ਨੂੰ ਜਦੋਂ ਇਕੱਠਾ ਕਰਦੇ ਹਾਂ ਕਨਫਲਿਕਟ ਆਫ ਇੰਟਰਸਟ ਆਈ। ਮੈਂ ਫਿਰ ਜਦੋਂ ਸਾਡਾ ਬਿਜ਼ਨਸ ਮਾਸ਼ਾਅੱਲਾ ਕਾਮਯਾਬ ਹੋ ਗਿਆ ਤੇ ਜਦੋਂ ਮੈਂ ਇਲੈਕਸ਼ਨ ਲੜਿਆ 1992 'ਚ, ਤੇ ਮੈਨੂੰ ਮੇਰੇ ਹਲਕੇ ਦੇ ਲੋਕਾਂ ਨੇ ਕਿਹਾ ਕਿ ਭਾਈਜਾਨ ਸਾਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ, ਬਿਜ਼ਨਸ ਕਰੋਗੇ ਜਾਂ ਸਿਆਸਤ ਕਰੋਗੇ? ਅੱਛਾ। ਇੱਕ ਤੇ ਨੰਬਰ 2, ਹਰ ਵੇਲੇ ਮੁਸਲਮਾਨਾਂ ਦੇ ਕੰਮਾਂ ਦਾ ਠੇਕਾ ਚੱਕੋਗੇ ਜਾਂ ਜਿਹੜੇ ਅਸੀਂ 90% ਆ ਸਾਡਾ ਵੀ ਖਿਆਲ ਰੱਖੋਗੇ? 2 ਗੱਲਾਂ ਇਹ ਮੇਰੇ ਵਾਸਤੇ ਹਰ ਜਗ੍ਹਾ ਦੇ ਉੱਤੇ ਕੁਐਸਚਨ ਹੋਏ। ਤੇ ਮੈਂ ਉਹਨਾਂ ਨੂੰ ਕੁਐਸਚਨ ਦਿੱਤਾ, ਮੈਂ ਕਿਹਾ ਜੀ ਬਈ ਜਿੱਥੋਂ ਤੱਕ ਤਾਂ ਮੁਸਲਮਾਨਾਂ ਦੀ ਗੱਲ ਆ, ਹੁਣ ਹਰ ਜਗ੍ਹਾ ਜ਼ੁਲਮ ਹੀ ਮੁਸਲਮਾਨਾਂ ਤੇ ਹੋ ਰਿਹਾ ਹੈ। ਪੈਲਸਤਾਈਨ ਤੇ ਵੀ ਮੁਸਲਮਾਨਾਂ ਤੇ ਹੋ ਰਿਹਾ ਹੈ, ਬਾਕੀ ਕਸ਼ਮੀਰ ਤੇ ਵੀ ਹੋ ਰਿਹਾ, ਤੇ ਬਾਕੀ ਜਗ੍ਹਾ ਤੇ ਵਿਕਟਮ ਮੁਸਲਮਾਨ ਹੈ। ਤੇ ਸਿਆਸਤ 'ਚ ਆਉਣ ਦਾ ਮਕਸਦ ਹੀ ਹੈ ਕਿ ਜਿਹੜਾ ਅਪਰੈਸਡ ਹੈਗਾ, ਕਮਜ਼ੋਰ ਹੈਗਾ, ਜਿਹਦੇ ਨਾਲ ਜ਼ੁਲਮ ਹੋ ਰਿਹਾ, ਉਹਦੇ ਖਿਲਾਫ ਆਵਾਜ਼ ਉਠਾਈ ਜਾਏ। ਤਾਂ ਉਹ ਤਾਂ ਮੈਂ ਆਪਣੀ ਆਵਾਜ਼ ਉਹਨਾਂ ਤਬਕਾਤ ਲਈ ਉਠਾਵਾਂਗਾ। ਮੈਂ ਕਿਹਾ ਵੀ ਹੁਣ ਨੈਲਸਨ ਮੰਡੇਲਾ ਜਿਹੜਾ ਹੈ ਸਾਊਥ ਅਫਰੀਕਾ, ਉਹ ਤਾਂ ਮੁਸਲਮਾਨ ਨਹੀਂ ਹੈਗਾ, ਲੇਕਿਨ ਮੈਂ ਨੈਲਸਨ ਮੰਡੇਲਾ ਵਾਸਤੇ ਜਿੰਨੀ ਕੰਪੇਨ ਕੀਤੀ ਹੈ, ਫ੍ਰੀ ਨੈਲਸਨ ਮੰਡੇਲਾ, ਤੇ ਉਹ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਬਿਲਕੁਲ ਸਹੀ। ਤੇ ਬਾਕੀ ਜਿੱਥੋਂ ਤੱਕ ਰਿਹਾ ਬਿਜ਼ਨਸ ਦਾ ਤਾਲੁਕ, ਉਹ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਮੈਂ ਤੁਹਾਨੂੰ ਯਕੀਨ ਦਿਲਾਨਾ ਕਿ ਜਿੱਦਣ ਮੈਂ ਸਿਆਸਤ 'ਚ ਕਾਮਯਾਬ ਹੋ ਗਿਆ, ਕੌਂਸਲਰ ਬਣ ਗਿਆ, MP ਬਣ ਗਿਆ,
ਤੇ ਮੈਂ 100% ਬਿਜ਼ਨਸ ਨਾਲ ਤਾਲੁਕ ਖਤਮ ਕਰ ਦੂੰਗਾ, ਸਿਰਫ ਤੁਹਾਡੀ ਖਿਦਮਤ ਜਿਹੜੀ ਹੈ ਉਹ ਕਰੂੰ। ਅੱਛਾ, ਵੈਰੀ ਗੁੱਡ। ਔਰ ਅੱਲਾ ਦੇ ਫਜ਼ਲ ਨਾਲ ਮੈਂ ਬੜੇ ਫਖਰ ਨਾਲ ਕਹਿੰਦਾ ਕਿ ਮੈਂ 1992 ਤੋਂ ਲੈ ਕੇ 2025 ਤੱਕ ਬੱਚੇ ਪਹਿਲੋਂ ਮੇਰਾ ਭਾਈ ਕਰਦਾ ਸੀ, ਫਿਰ ਬੱਚਿਆਂ ਬਿਜ਼ਨਸ 'ਚ ਕੋਈ ਇੰਟਰਸਟ ਨਹੀਂ ਲਿਆ। ਵੈਰੀ ਗੁੱਡ। ਪਾਕਿਸਤਾਨ 'ਚ ਵੀ 2 ਦਫਾ ਗਵਰਨਰ ਰਿਹਾ, ਬੜੇ ਲੋਕਾਂ ਨੇ ਕਿਹਾ ਮੈਂ ਬਿਜ਼ਨਸ ਨਹੀਂ ਕੀਤਾ, ਇਸ ਵਾਸਤੇ ਕਿ ਮੈਂ ਸਮਝਦਾ ਕਿ ਯੂ ਕੈਨ ਨਾਟ, ਜਦੋਂ ਤੁਸੀਂ ਬਿਜ਼ਨਸ ਨੂੰ ਉਹਨੂੰ ਕਰਦੇ ਅੱਜ ਵੀ ਇਸ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਪ੍ਰੋਫੈਸ਼ਨਲ, ਪ੍ਰੋਫੈਸਰ, ਡਾਕਟਰ, ਜੀਪੀ, ਫਾਰਮਰ, ਉੱਥੇ ਬੱਸ ਕੰਡਕਟਰ ਵੀ ਮੈਂਬਰ ਆਫ ਪਾਰਲੀਮੈਂਟ ਬਣੇ ਨੇ, ਵਾਹ। ਉੱਥੇ ਬੱਸ ਡਰਾਈਵਰ ਵੀ ਪਾਰਲੀਮੈਂਟ ਦੇ ਮੈਂਬਰ ਬਣੇ ਨੇ, ਉੱਥੇ ਆਪਣੇ ਜਿਹੜੇ ਸਕੂਲਾਂ ਦੇ ਟੀਚਰ ਆ ਉਹ ਵੀ ਬਣੇ ਨੇ, ਉੱਥੇ ਹਰ ਪ੍ਰੋਫੈਸ਼ਨ ਦੇ ਲੋਕ ਜਿਹੜੇ ਨੇ ਉਹ ਉੱਥੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ। ਕਿਉਂਕਿ ਜਿਹੜਾ ਬਿਜ਼ਨਸਮੈਨ ਆ ਉਹ ਤੇ ਫਿਰ ਉਹਨੇ ਆਪਣਾ ਪੈਸੇ ਦਾ ਕੰਮ ਹਿਸਾਬ ਕਿਤਾਬ ਰੱਖਣਾ ਵਾ। ਔਰ ਅੱਜ ਵੀ ਮੈਂ ਸਮਝਦਾ ਕਿ ਸਾਡੇ ਮੁਲਕ ਦੇ ਵਿੱਚ ਅੱਲਾ ਨੇ ਹਰ ਤਰ੍ਹਾਂ ਦੇ ਰਿਸੋਰਸਿਸ ਦਿੱਤੇ ਨੇ, ਹਰ ਨਿਮਤ ਨਾਲ ਨਵਾਜ਼ਿਆ, ਲੇਕਿਨ ਅਗਰ ਠੱਗੀ, ਚੋਰੀ, ਲੂਟ ਖਸੂਟ, ਕਰਪਸ਼ਨ ਖਤਮ ਹੋ ਜਾਏ ਤੇ ਮੁਲਕ ਜੰਨਤ ਹੈ। ਬਿਲਕੁਲ ਸਹੀ। ਚੌਧਰੀ ਸਾਹਿਬ, ਤੁਸੀਂ 3 ਦਫਾ ਮਾਸ਼ਾਅੱਲਾ ਉੱਥੇ ਮੈਂਬਰ ਪਾਰਲੀਮੈਂਟ ਰਹੇ, ਤੇ ਇਸ ਦੌਰਾਨ ਕੋਈ ਐਸਾ ਕੋਈ ਕਾਨੂੰਨ, ਕੋਈ ਐਸਾ ਤੁਹਾਡੀ ਪਰਫਾਰਮੈਂਸ, ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਅੱਜ ਵੀ ਯਾਦ ਰਹਿ ਗਈ ਹੋਵੇ, ਜਿਹਦੇ 'ਚ ਆਵਾਮ ਵਾਸਤੇ ਤੁਸੀਂ ਕੋਈ ਬਹੁਤ ਜ਼ਿਆਦਾ ਫਾਈਟ ਕੀਤੀ ਹੋਵੇ? ਜੀ ਮੈਂ ਜਦੋਂ ਮੈਂਬਰ ਆਫ ਪਾਰਲੀਮੈਂਟ ਬਣਿਆ 1997 'ਚ, ਉਸ ਤੋਂ ਪਹਿਲਾਂ ਮੈਂ 2 ਦਫਾ ਗਲਾਸਗੋ ਸਿਟੀ ਕਾਉਂਸਲਰ ਵੀ। ਹਾਂਜੀ, ਤੁਸੀਂ ਗ੍ਰਾਸ ਰੂਟ ਲੈਵਲ ਤੇ ਵੀ ਉੱਥੇ ਸਿਆਸਤ ਕਰਦੇ ਰਹੇ ਹੋ, ਕਾਉਂਸਲਰ ਵੀ ਰਹੇ, ਫਿਰ ਤੁਸੀਂ ਸਕਾਟਲੈਂਡ ਅਫੇਅਰਸ ਡਿਪਾਰਟਮੈਂਟ ਦੇ ਵੀ। ਸਭ ਤੋਂ ਜਿਹੜਾ ਹੈ ਵੱਡਾ ਚੈਲੰਜ ਸਾਡੇ ਵਾਸਤੇ ਸੀ ਕਿ ਇੱਕ ਸ਼ਿਪਯਾਰਡ ਸੀ ਜਿਹੜਾ ਕਿ ਕਲੋਜ਼ ਹੋ ਰਿਹਾ ਸੀ, ਬੰਦ ਹੋ ਰਿਹਾ ਸੀ, ਜਿੱਥੇ 2-2.5 ਹਜ਼ਾਰ ਬੰਦਾ ਕੰਮ ਕਰਦਾ ਸੀ, ਔਰ ਸ਼ਿਪ ਬਿਲਡਿੰਗ ਇੰਡਸਟਰੀ ਪੂਰੀ ਦੁਨੀਆ 'ਚ ਸ਼ਿਪ ਉੱਥੇ ਬਣ ਕੇ ਜਾਂਦੇ। ਅੱਛਾ। ਉਹਦੀ ਜਿਹੜੀ ਕੰਪੇਨ ਸੀ ਉਹ ਐਜ਼ ਏ ਪੋਲੀਟੀਸ਼ੀਅਨ ਮੇਰਾ ਬਹੁਤ ਵੱਡਾ ਚੈਲੰਜ ਸੀ ਕਿ ਪ੍ਰਾਈਮ ਮਿਨਿਸਟਰ ਵੀ ਕਹਿੰਦਾ ਸੀ ਯੂ ਆਰ ਫਾਈਟਿੰਗ ਲੂਜ਼ਿੰਗ ਬਾਟਲ, ਸੈਕਟਰੀ ਆਫ ਸਟੇਟ ਸਕਾਟਲੈਂਡ ਉਹ ਵੀ ਕਹਿੰਦਾ ਸੀ ਮੁਹੰਮਦ ਸ਼ਿਪ ਬਿਲਡਿੰਗ ਇੰਡਸਟਰੀ ਇਜ਼ ਔਨ ਡਿਕਲਾਈਨ, ਇਹਦਾ ਜਿਹੜਾ ਹੈਗਾ ਇਹਦਾ ਹੁਣ ਪੋਸੀਬਲ ਨਹੀਂ ਹੈਗਾ ਸੇਵ ਕਰਨਾ, ਗਵਰਨਮੈਂਟ ਇਹਨਾਂ ਸਬਸਿਡਾਈਜ਼ ਨਹੀਂ ਕਰ ਸਕਦੀ। ਲੇਕਿਨ ਮੈਂ ਇੰਨਾ ਮੋਮੈਂਟਮ ਬਿਲਡ ਕਰਤਾ ਕਿ ਲੱਖ ਤੋਂ ਉੱਤੇ ਬੰਦਿਆਂ ਦੇ ਮੈਂ ਸਿਗਨੇਚਰ ਕੰਪੇਨ ਲਾਂਚ ਕਰਤੀ, ਸੇਵ ਦਾ ਗਵਰਨਸ਼ਿਪ ਯਾਰ। ਵਾਹ। ਔਰ ਮੈਂ ਹਰ ਐਮਪੀ ਜਿਹੜਾ ਸੀ ਉਹਦੇ ਹਲਕੇ ਜਾ ਕੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਫਿਰ ਰਲਾਇਆ ਜਿੰਨੇ ਵੀ ਸੀਗੇ। ਅੱਛਾ। ਔਰ ਬੜੀ ਇਫੈਕਟਿਵ ਕੰਪੇਨ ਰਹੀ, ਜਿਸ ਤੋਂ ਫਿਰ ਗਵਰਨਮੈਂਟ ਮਜਬੂਰ ਹੋ ਗਈ, ਸਾਡੀ ਆਪਣੀ ਲੇਬਰ ਗਵਰਨਮੈਂਟ ਮਜਬੂਰ ਹੋ ਗਈ ਕਿ ਸਬਸਿਡੀ ਦੇ ਕੇ ਉਹ ਜਿਹੜਾ ਸੀ ਗਵਰਨਸ਼ਿਪ ਯਾਰ ਬਚਾਇਆ। ਔਰ ਮਾਸ਼ਾਅੱਲਾ ਹੁਣ ਵੀ ਮੇਰੇ ਬੇਟੇ ਨੇ ਫਾਈਟ ਕਰਕੇ ਹੁਣ ਅਗਲੇ 10 ਸਾਲ ਤੱਕ ਉਹਨਾਂ ਕੋਲ ਆਰਡਰ ਮੌਜੂਦ ਨੇ, ਔਰ ਉਹ ਉੱਥੇ ਹਜ਼ਾਰਾਂ ਲੋਕਾਂ ਦੇ ਜਿਹੜੇ ਜੌਬ ਹੈਗੇ ਆ ਉਹ ਸੇਵ ਹੋਏ। ਔਰ ਉਹਦੀ ਵਜ੍ਹਾ ਨਾਲ ਮੈਨੂੰ ਫਾਇਦਾ ਹੋਇਆ ਕਿ ਮੈਂ 1997 ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਮੈਂ ਜਿੱਤਿਆ ਸੀ 3000 ਵੋਟਾਂ 'ਤੇ। ਅੱਛਾ। ਇਹ ਸ਼ਿਪ ਯਾਰਡ ਦੀ ਵਜ੍ਹਾ ਨਾਲ ਔਰ ਹੋਰ ਮੇਰੀ ਆਪਣੀ ਜਿਹੜੀ ਮਿਹਨਤ ਮੈਂ ਕੀਤੀ ਇਲਾਕੇ ਦੀ ਖਿਦਮਤ ਦੀ, ਤੇ ਮੈਂ ਅਗਲਾ ਇਲੈਕਸ਼ਨ 6500 ਵੋਟਾਂ 'ਤੇ। ਅੱਛਾ, ਮਾਸ਼ਾਅੱਲਾ। ਤੇ ਤੀਸਰਾ ਜਿਹੜਾ ਇਲੈਕਸ਼ਨ ਸੀ ਮੇਰਾ ਉਹ ਮੈਂ ਫਿਰ 8500 ਵੋਟਾਂ। ਵਾਹ ਵਾਹ, ਜ਼ਬਰਦਸਤ। ਤੇ ਅਗਰ ਤੁਸੀਂ ਲੋਕਾਂ ਦੀ ਖਿਦਮਤ ਕਰੋ ਤੇ ਉਹ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ। ਚੌਧਰੀ ਸਾਹਿਬ, ਤੁਸੀਂ ਉਹ ਜਿਸਲੇ ਉੱਥੋਂ ਰਿਟਾਇਰਮੈਂਟ ਲਿੱਤੀ ਸਿਆਸਤ ਤੋਂ, ਤੇ ਫਿਰ ਤੁਸੀਂ ਪਾਕਿਸਤਾਨ ਆ ਗਏ। ਹਾਂਜੀ। ਤੇ ਉੱਥੇ ਦੀ ਸਿਆਸਤ ਦਾ ਇੱਥੇ ਦੀ ਸਿਆਸਤ ਦਾ ਨਾਲ ਅਗਰ ਮੁਆਜ਼ਨਾ ਕੀਤਾ ਜਾਵੇ ਤੇ ਕੀ ਸਮਝਦੇ ਹੋ ਤੁਸੀਂ? ਉਹਦੇ ਜੀ ਮੈਂ 2-3 ਤੁਹਾਨੂੰ ਮਿਸਾਲਾਂ ਦੇ ਦਿੰਦਾ, ਉਹ ਤੋਂ ਜਿਹੜੇ ਸਾਮੀਨ ਆ ਉਹ ਸਮਝ ਸਕਣ ਦੇ ਕਿ ਕੀ ਹੈ। ਪਹਿਲੀ ਗੱਲ ਤੇ ਹੈ ਕਿ ਉਸ ਮੁਲਕ 'ਚ ਜਾਂ ਯੂਰਪ ਦੀ ਜਿਹੜੀ ਉਹਨਾਂ ਦੀ ਕਾਮਯਾਬੀ ਹੈ ਉਹਦੀ ਵਜ੍ਹਾ ਹੈ ਕਿ ਅਗਰ ਕੋਈ ਗਰੀਬ ਆਦਮੀ ਜੁਰਮ ਕਰਦਾ ਹੈ ਜਾਂ ਗਲਤ ਕੰਮ ਕਰਦਾ ਤੇ ਉਹਦੇ ਤੇ ਚਾਂਸਸ ਹੈਗੇ ਨੇ ਕਿ ਉਹਨੂੰ ਪ੍ਰੋਸੀਕਿਊਟਰ ਫਿਸਕਲ ਜਿਹੜਾ ਹੈਗਾ ਵਾਰਨਿੰਗ ਦੇ ਦੇਵੇ ਵੀ ਹੈ ਤੂੰ $5000 ਦੀ ਫਰਾਡ ਕੀਤਾ, ਇਹ ਕੀਤਾ, ਅਗਰ ਆਇੰਦਾ ਕੀਤਾ ਤਾਂ ਤੈਨੂੰ ਅਸੀਂ ਸਜ਼ਾ ਦੇਵਾਂਗੇ ਜਾਂ ਕੋਰਟ 'ਚ ਤੁਹਾਡਾ ਕੇਸ। ਲੇਕਿਨ ਅਗਰ ਕੋਈ ਮੈਂਬਰ ਆਫ ਪਾਰਲੀਮੈਂਟ, ਕੋਈ ਪੋਲੀਟੀਸ਼ੀਅਨ ਜਾਂ ਕੋਈ ਤਾਕਤਵਰ ਆਦਮੀ ਜਾਂ ਰਿਚ ਬਿਜ਼ਨਸਮੈਨ ਉਹੀ ਜੁਰਮ ਅਗਰ ਉਹ ਕਰਦਾ ਹੈ ਉਹਨੂੰ ਮਾਫੀ ਨਹੀਂ ਹੁੰਦੀ। ਅੱਛਾ। ਉਹਨੂੰ ਫਿਰ ਉਹ ਕਹਿੰਦੇ ਨਹੀਂ ਬਈ ਤੂੰ ਹੁਣ ਲੀਡਰ ਆ ਤੇ ਤੇਰੇ ਵੱਲ ਦੇਖ ਕੇ ਲੋਕਾਂ ਨੇ ਆਪਣਾ ਕਿਰਦਾਰ ਬਣਾਉਣਾ ਹੈ ਤੇ ਤੈਨੂੰ ਅਸੀਂ ਐਗਜ਼ਾਮਪਲ ਬਣਾਉਣਾ। ਔਰ ਉਹਦੀ ਮਿਸਾਲ ਇਹ ਹੈ ਕਿ ਸਾਡੇ 5-6 ਮੈਂਬਰ ਆਫ ਪਾਰਲੀਮੈਂਟ ਹਾਊਸ ਆਫ ਲਾਰਡਸ ਦੇ ਮੈਂਬਰ ਜਿਨ੍ਹਾਂ ਦੀ ਕਰਪਸ਼ਨ ਜਿਹੜੀ ਸੀ ਕੋਈ 4-5 ਹਜ਼ਾਰ ਪਾਉਂਡ ਤੋਂ ਉੱਤੇ ਨਹੀਂ ਸੀ, ਸਾਰਿਆਂ ਦੇ ਸਾਰੇ ਚਾਰਜ ਹੋਏ ਨੇ,
ਸਾਰੇ ਜਿਹੜੇ ਨੇ ਉਹਨਾਂ ਦਾ ਕੇਸ ਅਦਾਲਤ ਚੱਲਿਆ ਔਰ ਸਾਰੇ ਸਜ਼ਾ ਹੋਏ ਨੇ ਔਰ ਸਾਰੇ ਆਪਣੀ ਮੈਂਬਰਸ਼ਿਪ ਐਮਪੀਸ਼ਿਪ ਲੂਜ਼ ਕਰ ਬੈਠੇ। ਲੇਕਿਨ ਇੱਥੇ ਤਾਕਤਵਰ ਅਰਬਾਂ ਰੁਪਈਆ ਖਾ ਜਾਵੇ, ਪੋਲੀਟੀਸ਼ੀਅਨ ਖਾ ਜਾਏ, ਉਹਦਾ ਕੋਈ ਇਹਤਸਾਬ ਦਾ ਨਿਜ਼ਾਮ ਹੈ ਹੀ ਨਹੀਂ। ਤੇ ਗਰੀਬ ਆਦਮੀ ਕੋਈ ਮਾੜੀ ਜੀ ਚੋਰੀ ਕਰਦਾ ਵੀ ਫੜਿਆ ਹੋਵੇ ਤਾਂ ਉਹਨੂੰ ਲਟਕਾ ਦਿੰਦੇ ਨੇ। ਅਮੀਰ ਵਾਸਤੇ ਇਸ ਮੁਲਕ 'ਚ ਜਾਂ ਜਿਹੜਾ ਸਿਆਸਤਦਾਨ ਇਨਫਲੂਐਂਸ਼ੀਅਲ ਹੈਗਾ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ, ਉਹ ਜੰਗਲ ਦਾ ਕਾਨੂੰਨ। ਦੂਸਰਾ ਹੈ ਕਿ ਉੱਥੇ ਨੋਬਡੀ ਇਜ਼ ਫॉर ਲਾਈਫ। ਉੱਥੇ ਦੇਖ ਲਓ ਕਿੰਨੇ ਪ੍ਰਾਈਮ ਮਿਨਿਸਟਰ ਬਦਲ ਚੁੱਕੇ ਨੇ, ਸਾਡੇ ਲੇਬਰ ਪਾਰਟੀ ਦੇ ਕਿੰਨੇ ਲੀਡਰ ਬਦਲ ਚੁੱਕੇ ਨੇ, ਕੰਜ਼ਰਵੇਟਿਵ ਪਾਰਟੀ ਦੇ ਕਿੰਨੇ। ਉਸ ਮੁਲਕ 'ਚ ਇਹ ਨਹੀਂ ਹੈਗਾ ਕਿ ਇਹ ਚਲੇ ਜਾਏਗਾ ਤਾਂ ਮੁਲਕ ਬਹਿ ਜਾਏਗਾ ਜੀ, ਇਹ ਮੁਲਕ ਹੀ ਬਚਾਉਂਦਾ ਹੈ। ਨਹੀਂ, ਉਹ ਆਉਂਦੇ ਨੇ 2 ਸਾਲ 4 ਸਾਲ ਆਪਣਾ ਰਹਿੰਦੇ ਨੇ, ਜੂੰ ਹੀ ਫਿਰ ਅਗਲਾ ਆ ਜਾਂਦਾ, ਫਿਰ ਅਗਲਾ ਆ ਜਾਂਦਾ। ਸਾਡੇ ਤੁਸੀਂ ਜਿਹੜੀ ਕੋਈ ਪਾਰਟੀ ਦੇਖ ਲਓ, ਇਹ ਲਿਮਟਿਡ ਕੰਪਨੀਆਂ ਨੇ ਔਰ ਜਿਹੜਾ ਲੀਡਰ ਉਹ ਨਹੀਂ ਰਹਿਣਾ। ਸਹੀ, ਕੋਈ ਐਸਾ ਸਿਸਟਮ ਨਹੀਂ ਹੈਗਾ। ਔਰ ਤੀਸਰੀ ਗੱਲ ਔਰ ਮੋਸਟ ਇੰਪੋਰਟੈਂਟ ਗੱਲ ਇਹ ਹੈ ਕਿ ਉੱਥੇ ਦਾ ਜਿਹੜਾ ਲੀਡਰ ਹੈ ਪਾਰਟੀ ਦਾ, ਉਹ ਕਾਉਂਸਲਰ ਦਾ ਟਿਕਟ ਵੀ ਆਪਣੀ ਮਰਜ਼ੀ ਨੂੰ ਕਿਸੇ ਨੂੰ ਨਹੀਂ ਦੇ ਸਕਦਾ। ਐਮਪੀ ਤਾਂ ਬਹੁਤ ਦੂਰ ਦੀ ਗੱਲ ਹੈ, ਅੱਛਾ, ਸਕਾਟਿਸ਼ ਪਾਰਲੀਮੈਂਟ ਦਾ ਮੈਂਬਰ ਤਾਂ ਬਹੁਤ ਦੂਰ ਦੀ ਗੱਲ ਹੈ। ਉੱਥੇ ਜਿਹੜੀ ਤੁਹਾਡੇ ਲੋਕਲ ਮੈਂਬਰ ਹੈਗੇ ਨੇ ਉਹਨਾਂ ਨੇ ਵੋਟ ਕਰਨਾ ਹੈ। ਅੱਛਾ, ਟਿਕਟ ਮਿਸਾਲ ਵਾਸਤੇ ਦੇ ਤੌਰ ਤੇ ਮੇਰੇ ਆਪਣਾ ਜਿਹੜਾ ਹਲਕਾ ਸੀ ਜਦੋਂ ਮੈਂ ਇਲੈਕਸ਼ਨ ਲੜਿਆ, ਉਹਦੇ 550 ਮੈਂਬਰ ਸੀ। ਉਹਨਾਂ 550 ਮੈਂਬਰਾਂ ਨੇ ਵੋਟ ਦਿੱਤਾ ਕੈਂਡੀਡੇਟਾਂ ਨੂੰ। ਸੈਰਸਟਿੰਗ ਮੀਟਿੰਗਾਂ ਹੁੰਦੀਆਂ, ਕੁਐਸਚਨ ਆਨਸਰ ਹੁੰਦੇ ਆ, ਤਕਰੀਰਾਂ ਹੁੰਦੀਆਂ, ਉਸ ਤੋਂ ਬਾਅਦ ਫਿਰ ਆਪਣਾ ਵੋਟ ਦਿੰਦੇ ਆ। ਉਹ ਫਿਰ ਮੈਂਬਰ ਜਿਹੜਾ ਵੋਟ ਜਿੱਤ ਜਾਵੇ ਉਹ ਤੁਹਾਡਾ ਕੈਂਡੀਡੇਟ ਬਣ ਜਾਂਦਾ। ਅੱਛਾ ਅੱਛਾ ਅੱਛਾ, ਟਿਕਟ ਉਹਨੂੰ ਮਿਲਦਾ ਫਿਰ ਜਾ ਕੇ। ਟਿਕਟ ਉਹਨੂੰ ਮਿਲਦਾ ਜਿਹਨੂੰ ਉਸ ਹਲਕੇ ਦੇ ਪਾਰਟੀ ਦੇ ਲੋਕ ਉਹਨੂੰ ਵੋਟ ਦਿੰਦੇ, ਗ੍ਰਾਸ ਰੂਟ ਤੋਂ ਹੁੰਦਾ। ਅੱਛਾ ਅੱਛਾ, ਤੇ ਇੱਥੇ ਜਦੋਂ ਇੱਕ ਐਮਪੀ ਨੂੰ ਪਤਾ ਹੈ ਕਿ ਮੈਂ ਜਿਹੜਾ ਹੈਗਾ ਵਾ ਮੇਰਾ ਅਗਲਾ ਮੈਨੂੰ ਟਿਕਟ ਹੀ ਮਿਲਣਾ ਜੇ ਬਾਸ ਨੇ ਕਹਿਣਾ ਤੇ ਫਿਰ ਉਹ ਜਿਹੜਾ ਹੈਗਾ ਉਹ ਫਿਰ ਆਵਾਮ ਦੀ ਖਿਦਮਤ ਦੀ ਬਜਾਏ ਚਾਪਲੋਸੀ ਤੇ ਖੁਸ਼ਾਮਦ ਜਿਹੜੀ ਹੈਗੀ ਆ ਲੀਡਰਾਂ ਦੀ ਕਰਦਾ ਹੈ। ਔਰ ਇੱਥੇ ਦੀ ਮੁਲਕ ਦੀ ਸਿਆਸਤ ਦੀ ਬਦਕਿਸਮਤੀ ਇਹ ਹੈ ਕਿ ਇਸ ਮੁਲਕ 'ਚ ਜਿਹੜਾ ਬੰਦਾ ਸੱਚੀ ਗੱਲ ਕਰਦਾ ਹੈ ਔਰ ਆਪਣੀ ਲੀਡਰਸ਼ਿਪ ਅੱਗੇ ਡਿਸਐਗਰੀ ਕਰਦਾ ਹੈ, ਉਹਦੀ ਸਰਵਾਈਵਲ ਬੜੀ ਮੁਸ਼ਕਲ ਹੈ। ਥੱਲੇ ਚੋਈ ਸਾਹਿਬ, ਇਹ ਤੁਸੀਂ ਜਿਸ ਲਈ ਉੱਥੋਂ ਰਿਟਾਇਰਮੈਂਟ ਲਈ ਉੱਥੋਂ ਬਰਤਾਨੀਆ ਚੋਂ, ਤੇ ਫਿਰ ਤੁਸੀਂ ਪਾਕਿਸਤਾਨ ਆਉਣ ਤੋਂ ਪਹਿਲੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤਾਂ ਜਾਣਦੇ ਸੋ ਕਿ ਪਾਕਿਸਤਾਨੀ ਪੋਲੀਟਿਕਸ ਜਿਹੜੀ ਹੈ ਉਹਦੇ 'ਚ ਤੇ ਬੇਸ਼ੁਮਾਰ ਖਰਾਬੀਆਂ ਨੇ। ਇਸ ਦੇ ਬਾਵਜੂਦ ਤੁਸੀਂ ਇੱਥੇ ਅਸੀਂ ਸੋਚਿਆ ਨਾ, ਗਲਤਫਹਿਮੀ ਹੋ ਗਈ ਨਾ ਕਿ ਅਸੀਂ ਠੀਕ ਕਰ ਲਾਂਗੇ। ਅੱਛਾ, ਦੇਖੋ ਨਾ, ਅਸੀਂ ਉੱਥੇ ਐਡਾ ਵੱਡੀ ਫਾਈਟ ਕੀਤੀ, ਉੱਥੇ ਮੈਂਬਰ ਆਫ ਪਾਰਲੀਮੈਂਟ ਬਣਨਾ, ਉੱਥੇ ਕਿੰਨੀਆਂ ਤਾਕਤਾਂ ਮੇਰੇ ਖਿਲਾਫ ਕੰਮ ਆਲ ਦੀ ਐਂਟੀ ਮੁਸਲਿਮ ਫੋਰਸਸ ਔਰ ਡਿਟਰਮਿਨਡ ਕਿ ਅਸੀਂ ਇਹਨੂੰ ਨਹੀਂ ਬੰਦ ਦੇਣਾ। ਔਰ ਇਹ ਦੇਖ ਲਓ ਮੇਰੇ ਬੰਦ ਤੋਂ ਬਾਅਦ ਅੱਜ 25 ਉੱਥੇ ਮੌਜੂਦ ਨੇ। ਮੈਂ ਰੋਲ ਮਾਡਲ ਸੀ ਤੇ ਉਹ 25 ਆਏ ਨੇ ਨਾ ਅੱਜ। ਪਹਿਲਾ ਦਰਵਾਜ਼ਾ ਖੋਲ੍ਹਣਾ ਜਿਹੜਾ ਹੁੰਦਾ ਨਾ ਉਹ ਹੀ ਮੁਸ਼ਕਲ ਹੁੰਦਾ। ਬਿਲਕੁਲ ਸਹੀ, ਜਦੋਂ ਦਰਵਾਜ਼ਾ ਖੁੱਲ ਗਿਆ ਉਦੋਂ ਤਾਂ ਰਸਤਾ ਬਣ ਜਾਂਦਾ। ਬਿਲਕੁਲ ਸਹੀ। ਤਾਂ ਮੈਂ ਇਹ ਸੋਚ ਕੇ ਆਇਆ ਸੀ ਕਿ ਯਾਰ ਨਹੀਂ, ਕੋਈ ਨਹੀਂ, ਅਸੀਂ ਮੇਰੇ ਕੋਲ ਤਜਰਬਾ, ਮੈਂ ਗਲਾਸਗੋ ਸਿਟੀ ਕਾਉਂਸਲਰ ਰਿਹਾ, ਮੈਂ 3 ਵਾਰੀ ਮੈਂਬਰ ਆਫ 40 ਸਾਲ ਦਾ ਤਜਰਬਾ ਸੀ। ਮੈਂ ਸਕਾਟਿਸ਼ ਜਿਹੜੀ ਹੈਗੀ ਆ ਪਾਰਲੀਮੈਂਟਰੀ ਸਿਲੈਕਟ ਕਮੇਟੀ, ਉਹਦਾ ਮੈਂ ਚੇਅਰਮੈਨ ਰਿਹਾ। ਜਦੋਂ ਉਸ ਮੁਲਕ 'ਚ 2 ਕ੍ਰਾਈਸਿਸ ਆਏ ਨੇ, ਇੱਕ ਕ੍ਰਾਈਸਿਸ ਬੈਂਕਿੰਗ ਕ੍ਰਾਈਸਿਸ ਆਇਆ, ਇੱਕ ਆਇਆ ਐਨਰਜੀ ਦਾ। ਦੋਨਾਂ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਮੇਰੀ ਕਮੇਟੀ ਨੇ ਕੀਤੀ ਕਿ ਕਿੱਦਾਂ ਇਹ ਕਿਉਂ ਆਇਆ ਔਰ ਇਹਦਾ ਸਦਬਾਬ ਕੀ ਆ, ਇਸ ਮਸਲੇ ਨੂੰ ਹੱਲ ਕਿੱਦਾਂ ਕੀਤਾ ਜਾਵੇ। ਹਰ ਮਸਲੇ ਦਾ ਹੱਲ ਹੈ, ਲੇਕਿਨ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਹਨਾਂ ਨੂੰ ਹੀ ਪਤਾ ਮਸਲੇ ਦਾ ਹੱਲ ਕੀ ਆ, ਲੇਕਿਨ ਇਹਨਾਂ ਮਸਲੇ ਦਾ ਹੱਲ ਕਰਦੇ ਤੇ ਇਹਨਾਂ ਦੀ ਪਾਵਰ ਹੱਥੋਂ ਜਾਂਦੀ ਔਰ ਇਹ ਪਾਰਟੀਆਂ ਦੇ ਲੀਡਰ ਪਾਵਰ ਆਪਣੇ ਹੱਥੋਂ ਨਹੀਂ ਛੱਡਣੀ ਚਾਹੁੰਦੇ। ਮੇਰਾ ਮਤਲਬ ਤੁਸੀਂ ਯਕੀਨ ਕਰਨਾ ਹੈ ਮੇਰੀ ਗੱਲ ਤੇ, ਡਿਕਟੇਟਰਸ਼ਿਪਸ ਹੈਗੀਆਂ ਨਾ ਅਰਬ ਮੁਮਾਲਕ, ਉੱਥੇ ਵੀ ਜਿਹੜੇ ਫੈਸਲੇ ਹੈਗੇ ਆ ਲੋਕਲ ਲੈਵਲ ਤੇ ਫਰਦੇ ਵਾਹਿਦ ਨਹੀਂ ਕਰਦਾ। ਉੱਥੇ ਲੋਕਲ ਲੈਵਲ ਤੇ ਡਿਵੈਲਪਮੈਂਟ 'ਚ ਕੀ ਹੋਣਾ, ਲੋਕਲ ਗਵਰਨਮੈਂਟ 'ਚ ਕੀ ਹੋਣਾ, ਫਲਾਨਾ ਕੀ ਹੋਣਾ, ਨਿਸ਼ਾਨ। ਇਸ ਤੇ ਪਾਰਟੀਆਂ ਦੇ ਅੰਦਰ ਡਿਕਟੇਟਰਸ਼ਿਪ ਨਹੀਂ, ਬਰੂਟਲ ਡਿਕਟੇਟਰਸ਼ਿਪ। ਉਹਨਾਂ ਦੀ ਮਰਜ਼ੀ ਤੋਂ, ਲੀਡਰਾਂ ਦੀ ਮਰਜ਼ੀ ਤੋਂ ਖਿਲਾਫ ਤੁਸੀਂ ਸਾਹ ਨਹੀਂ ਲੈ ਸਕਦੇ ਅਗਰ ਪਾਰਟੀ 'ਚ ਰਹਿਣਾ। ਨਾਜ਼ਰੀਨ, ਚੌਧਰੀ ਸਰਵਰ ਸਾਹਿਬ ਦੇ ਨਾਲ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਵੇਲਾ ਹੋਇਆ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਫਿਰ ਜੀ ਆਇਆਂ ਨੂੰ। ਚੌਧਰੀ ਸਾਹਿਬ, ਤੁਸੀਂ 2013 'ਚ ਨਵਾਜ਼ ਸ਼ਰੀਫ ਨੂੰ ਜੁਆਇਨ ਕੀਤਾ। ਨਵਾਜ਼ ਸ਼ਰੀਫ ਦੇ ਨਾਲ ਤੁਹਾਡਾ ਤਾਲੁਕ ਪਹਿਲੇ ਤੋਂ ਮੌਜੂਦ ਸੀ, ਮਤਲਬ ਉੱਥੇ ਬਰਤਾਨੀਆ 'ਚ ਵੀ ਤੁਹਾਡਾ ਤਾਲੁਕ? ਬਰਤਾਨੀਆ 'ਚ ਬਣਿਆ ਨਾ ਜਦੋਂ ਐਗਜ਼ਾਈਲ ਸਨ ਤੋਂ। ਜੀ। ਤੇ ਫਿਰ ਤੁਸੀਂ ਇੱਥੇ ਆ ਕੇ ਉਹਨਾਂ ਦੀ ਪਾਰਟੀ ਜੁਆਇਨ ਕੀਤੀ, ਤੇ ਉਹ ਨਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ 2 ਅਹੁਦਿਆਂ ਦੀ ਆਫਰ ਕੀਤੀ ਉਸ ਵੇਲੇ? ਹਾਂਜੀ, ਮੈਂ ਉਹ ਆਪਣਾ ਸੀਗਾ ਗਵਰਨਰ ਦਾ ਸੀਗਾ, ਦੂਸਰਾ ਸ਼ਹਿਬਾਜ਼ ਸਾਹਿਬ ਦਾ ਖਿਆਲ ਸੀ
ਕਿ ਸੈਨੇਟ ਸੈਨੇਟਰ ਆ ਜਾਓ। ਜੀ ਮੇਰਾ ਆਪਣਾ ਖਿਆਲ ਹੈ ਕਿ ਦੋਨੀ ਵਾਰੀ ਗਲਤੀ ਹੋਈ ਹੈ। ਇੱਕ ਵਾਰੀ ਤਾਂ ਮੇਰੀ ਗਲਤੀ ਹੈ ਕਿ ਮੈਂ ਸੈਨੇਟਰ ਨਹੀਂ ਬਣਿਆ, ਦੂਸਰੀ ਵਾਰੀ ਪਾਰਟੀ ਨੇ ਮੈਨੂੰ ਜ਼ਬਰਦਸਤੀ ਸੈਨੇਟਰ ਤੋਂ ਰਿਜ਼ਾਈਨ ਕਰਾ ਕੇ ਗਵਰਨਰ ਬਣਾ। ਉਹ ਜਿਹੜਾ ਨਵਾਜ਼ ਸ਼ਰੀਫ ਦੌਰ ਦੇ ਵਿੱਚ ਫਿਰ ਤੁਸੀਂ ਗਵਰਨਰ ਬਣ ਗਏ ਤੇ ਲੇਕਿਨ ਉਸ ਦੌਰ ਦੇ ਵਿੱਚ ਬਹੁਤ ਜਲਦੀ ਤੁਸੀਂ ਪਾਰਟੀ ਦੀ ਪਾਲਿਸੀਆਂ ਨਾਲ ਥੋੜਾ ਜਿਹਾ ਇਖਤਲਾਫ ਕਰਨਾ ਸ਼ੁਰੂ ਹੋ ਗਏ। ਤੇ ਇਸ਼ੂ ਹੈ ਕਿ ਮੈਂ ਉੱਥੋਂ ਯੂਕੇ ਤੋਂ ਨਵਾਂ ਆਇਆ ਸੀ, ਕਿਉਂਕਿ ਬੰਦੇ ਨੂੰ ਆਪਣੀ ਗਲਤੀਆਂ ਵੀ ਤਾਂ ਤਸਲੀਮ ਕਰਨੀਆਂ ਤੇ ਮੈਂ ਚਾਹੁੰਦਾ ਸੀ ਹਰ ਚੀਜ਼ ਪਰਫੈਕਸ਼ਨ ਹੋਵੇ ਜਿੱਦਾਂ ਉੱਥੇ ਹੁੰਦੀ। ਜੀ ਹਾਂ ਤੇ ਮੈਂ ਇਹ ਨਹੀਂ ਸੋਚਿਆ ਕਿ ਨਹੀਂ ਯਾਰ ਇੱਥੇ ਪਰਫੈਕਸ਼ਨ ਟਾਈਮ ਲੱਗੇਗਾ, ਸਲੋ ਪ੍ਰੋਸੈਸ ਹੈ। ਗੱਲ ਹੋ ਰਹੀ ਸੀ 2013 ਦੇ ਤੁਹਾਡੇ ਗਵਰਨਰੀ ਦੇ ਦੌਰ ਦੀ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਉਹਨਾਂ ਨਾਲ ਇਖਤਲਾਫਾਤ ਹੋ ਗਏ ਤੇ ਫਿਰ ਤੁਸੀਂ ਰਿਜ਼ਾਈਨ ਕਰ ਦਿੱਤਾ ਤੇ ਰਿਜ਼ਾਈਨ ਕਰਨ ਤੋਂ ਬਾਅਦ ਫਿਰ ਤੁਸੀਂ ਪੀਟੀਆਈ ਨੂੰ ਜੁਆਇਨ ਕਰ ਲਿਆ। ਉਹਦਾ ਕੀ ਰੀਜ਼ਨ ਸੀ, ਤੁਸੀਂ ਪੀਟੀਆਈ ਵੱਲ ਕਿਉਂ ਰਾਗਬ ਹੋਏ? ਉਹਦੀ ਇੱਕ ਤਾਂ ਵਜ੍ਹਾ ਇਹ ਸੀ ਕਿ ਖਾਨ ਸਾਹਿਬ ਨੇ ਜ਼ਿਆਦਾ ਵਕਤ ਆਪਣਾ ਜਿਹੜਾ ਯੂਰਪ 'ਚ ਗੁਜ਼ਾਰਿਆ, ਯੂਕੇ 'ਚ ਗੁਜ਼ਾਰਿਆ, ਤੇ ਉਹ ਕਹਿੰਦੇ ਸੀ ਕਿ ਮੈਂ ਉੱਥੇ ਦੀ ਜਿਹੜੀ ਸਿਆਸਤ ਹੈ, ਜੋ ਉੱਥੇ ਦੀ ਵੈਲਿਊਜ਼ ਹੈਗੀਆਂ, ਉਹ 'ਤੇ ਬੜਾ ਜ਼ਿਆਦਾ ਇੱਥੇ ਮੈਂ ਫੋਕਸ ਕਰਨਾ ਹੈ। ਤੇ ਵੈਸੇ ਵੀ ਮੈਂ ਐਂਟੀ ਸਟੇਟਸ ਕੋ ਹਾਂ, ਮਤਲਬ ਮੈਂ ਆਪਣੀ ਪਾਰਟੀ 'ਚ ਵੀ ਹੋਵਾਂ ਤੇ ਮੈਂ ਉਹ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ, ਉੱਥੇ ਟੋਨੀ ਬਲੇਅਰ ਦੀਆਂ ਪਾਲਿਸੀਆਂ, ਮੈਂ ਉਹਦੇ ਖਿਲਾਫ ਜਿਹੜਾ 1 ਮਿਲੀਅਨ ਮਾਰਚ ਹੋਇਆ ਸੀ, ਅੱਛਾ, ਤੇ ਮੈਂ ਬੜਾ ਸਖਤ ਤਨਕੀਦ ਕੀਤੀ, ਟੋਨੀ ਬਲੇਅਰ ਤੇ ਕੀਤੀ, ਬੁਸ਼ ਤੇ ਕੀਤੀ, ਤੇ ਹਾਲਾਂਕਿ ਮੈਂ ਉਸ ਪਾਰਟੀ ਸੀ ਤੇ ਉਹ ਮੈਂ ਚਾਹੁੰਦਾ ਯਾਰ ਸਟੇਟਸ ਕੋ ਕਿਸੇ ਤਰੀਕੇ ਨਾਲ ਟੁੱਟੇ। ਤੇ ਖਾਨ ਵੀ ਕਹਿੰਦਾ ਸੀ ਸਟੇਟਸ ਕੋ ਟੁੱਟੇ, ਉਹ ਵੀ ਇਹਨਾਂ ਚੀਜ਼ਾਂ ਦਾ ਹਾਮੀ ਸੀ। ਉਹ ਤੁਸੀਂ ਉਹ ਜਦੋਂ ਆਪਣਾ ਫਿਰ ਮੈਂ ਇਹ ਸੋਚ ਕੇ ਯਾਰ ਮੁਲਕ ਪਹਿਲੋਂ ਹੈ, ਤਲਕਾਤ ਤਾਂ ਹੈ ਹੀ ਹੈ, ਲੇਕਿਨ ਮੁਲਕ ਪਹਿਲੋਂ, ਅਸੀਂ ਇਸ ਮੁਲਕ ਦੀ ਯਾਰ ਸਟੇਟਸ ਕੋ ਨੂੰ ਤੋੜੀਏ। ਉਸ ਸਟੇਟਸ ਕੋ ਤੋੜਨ ਦੇ ਵਾਸਤੇ ਕੋਈ ਯਕੀਨ ਕਰੋ ਕਿ ਪਰਸਨਲ ਐਂਬੀਸ਼ਨ ਜਾਂ ਕੋਈ ਐਂਟੀ ਨੂੰ ਕੋਈ ਨਹੀਂ, ਸਿਰਫ ਸਟੇਟਸ ਕੋ ਯਾਰ ਮੁਲਕ ਦੇ ਵਾਸਤੇ ਅੱਗੇ ਲੈ ਕੇ ਚੱਲਣਾ, ਚੇਂਜ ਆਣੀ ਚਾਹੀਦੀ। ਉਹ ਸੋਚ ਕੇ ਅਸੀਂ ਫਿਰ ਪੀਟੀਆਈ ਨੂੰ ਜੁਆਇਨ ਕਰ ਲਿਆ। ਤੇ ਪੀਟੀਆਈ ਜਿਸਲੇ ਤੁਸੀਂ ਗਏ, ਤੁਹਾਡੇ ਨਾਲ ਕੋਈ ਉਸਲੇ ਤੁਹਾਨੂੰ ਕੋਈ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਗਵਰਨਰਸ਼ਿਪ ਦੇਵਾਂਗੇ ਜਾਂ ਤੁਹਾਨੂੰ ਸੈਨੇਟ ਦਾ ਇਲੈਕਸ਼ਨ ਲੜਾਵਾਂਗੇ ਜਾਂ ਤੁਹਾਨੂੰ ਕੋਈ ਟਿਕਟ ਦੇਵਾਂਗੇ, ਕੋਈ ਕੀ ਤੁਹਾਡੇ ਨਾਲ ਤੈਅ ਕੀਤਾ ਗਿਆ ਉਸਲੇ? ਨਹੀਂ ਦੇਖੋ, ਤਾਂ ਮੈਂ ਤੇ ਅਨਕੰਡੀਸ਼ਨਲ ਸ਼ਾਮਲ ਹੋਇਆ ਸੀ, ਲੇਕਿਨ 2-4 ਚੀਜ਼ਾਂ ਕੀਤੀਆਂ ਗਈਆਂ ਸੀ ਜਿਹੜੀਆਂ ਬਾਅਦ 'ਚ ਪੂਰੀਆਂ ਨਹੀਂ ਹੋਈਆਂ। ਤੁਹਾਨੂੰ ਵਜ਼ਾਰਤ ਆਲਾ ਦੀ ਵੀ ਪੇਸ਼ਕਸ਼ ਕੀਤੀ ਗਈ ਸੀ ਉਸਲੇ? ਮਹਾਰਾਜ ਜੀ, ਮੈਂ ਹੁਣ ਇਸ ਟੌਪਿਕ 'ਤੇ ਨਹੀਂ ਛੇੜਨਾ ਚਾਹੁੰਦਾ। ਦੇਖੋ, ਗੱਲ ਇਹ ਹੈ ਕਿ ਮੇਰਾ ਇੱਕ ਮਾਈਂਡ ਸੈੱਟ ਹੈ, ਮੇਰਾ ਮਾਈਂਡ ਸੈੱਟ ਇਹ ਹੈ ਕਿ ਜਦੋਂ ਕੋਈ ਮੁਸ਼ਕਲ 'ਚ ਹੈ ਮੈਂ ਉਹਨੂੰ ਨਾ ਹਮਦਰਦੀ ਦਿੰਦਾ। ਮੈਂ ਤੁਸੀਂ ਦੇਖ ਲਓ ਮੁਹਤਰਮਾ ਬੇਨਜ਼ੀਰ ਭੁੱਟੋ ਸ਼ਹੀਦ, ਜਦੋਂ ਉਹਨਾਂ 'ਤੇ ਮੁਸ਼ਕਲ ਵਕਤ ਸੀ, ਕਿਹਨੂੰ ਨਹੀਂ ਪਤਾ ਕਿ ਮੈਂ ਪੂਰੇ ਯੂਰਪ, ਪੂਰੇ ਯੂਕੇ 'ਚ ਉਹਨਾਂ ਦੇ ਜਲਸੇ ਜ਼ਿਆਉਲ ਹੱਕ ਦੇ ਖਿਲਾਫ ਕੀਤੇ। ਤੁਸੀਂ ਭੁੱਟੋ ਰਿਹਾਈ ਮੁਹਿੰਮ ਵੀ ਚਲਾਈ ਸੀ ਬੜਾ, ਫਿਰ ਉੱਥੇ ਸੇ ਭੁੱਟੋ ਕੰਪੇਨ ਵੀ ਵੱਡੇ ਲੈਵਲ ਤੇ ਉੱਥੇ ਚਲਾਈ, ਤੇ ਉਹ ਮੁਸ਼ਕਲ ਵਕਤ ਸੀ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਉਹਨਾਂ 'ਤੇ ਮੁਸ਼ਕਲ ਵਕਤ ਆਇਆ, ਤਾਂ ਉਹ ਵੀ ਜੋ ਕੁਛ ਉਹਨਾਂ ਵਾਸਤੇ ਵੀ ਮੈਂ ਕਰ ਸਕਦਾ ਸੀ ਉਹ ਕੀਤਾ। ਤੇ ਅੱਜ ਕੋਈ ਥੋੜ੍ਹੇ ਬਹੁਤੇ ਮੈਨੂੰ ਹੈ ਨੇ ਗ੍ਰੀਵੈਂਸ ਮਤਲਬ ਪਾਰਟੀ ਦੇ ਨਾਲ, ਲੇਕਿਨ ਦਿਸ ਇਜ਼ ਨਾਟ ਦਾ ਟਾਈਮ। ਦਿਸ ਇਜ਼ ਦਾ ਟਾਈਮ ਕਿ ਬਈ ਮੈਂ ਤਾਂ ਦੁਆ ਕਰਦਾ ਕਿ ਅੱਲਾਹ ਤਾਲਾ ਉਹਦੀ ਮੁਸ਼ਕਿਲ ਆਸਾਨ ਕਰੇ। ਨਹੀਂ ਤੇ ਤੁਸੀਂ ਜਿਸਲੇ ਉਸ ਪਾਰਟੀ ਨੂੰ ਜੁਆਇਨ ਕੀਤਾ ਚੌਧਰੀ ਸਾਹਿਬ, ਤੇ ਉਹ ਜਿਹੜਾ ਤੁਸੀਂ ਇੱਕ ਚੀਜ਼ ਲੈ ਕੇ ਗਏ ਸੋ ਉਸ ਪਾਰਟੀ ਦੇ ਵਿੱਚ, ਉਹ ਫਿਰ ਬਾਅਦ ਚੋਂ ਕੀ ਵਜ੍ਹਾ ਬਣੀ ਕਿ ਮਤਲਬ ਤੁਸੀਂ ਉਹਦੇ ਚੋਂ ਕਿਉਂ? ਦੇਖੋ ਨਾ, ਪਾਰਟੀ ਦੀ ਵਜ੍ਹਾ ਪਹਿਲੀ ਗੱਲ ਤਾਂ ਹੈਗੀ ਕਿ ਤੁਸੀਂ ਮੈਨੂੰ ਦੱਸੋ ਕਿ ਤਕਰੀਬਨ ਮੈਂ ਪਾਰਟੀ ਦੇ ਅੰਦਰ ਸੀ, ਗਵਰਨਰ ਸੀ, 4 ਸਾਡੇ ਸੂਬਿਆਂ ਤੇ ਗਵਰਨਰ ਸੀ, ਸਾਡੇ ਪੂਰੀ ਕੋਰ ਕਮੇਟੀ ਸੀ। ਖਾਨ ਸਾਹਿਬ ਦੇ ਸਾਹਮਣੇ ਤਾਂ ਕੋਈ ਨਹੀਂ ਸੀ ਕਹਿੰਦਾ, ਲੇਕਿਨ ਇਨ ਪ੍ਰਾਈਵੇਟ ਹਰ ਇੱਕ ਬੰਦਾ ਕਹਿੰਦਾ ਸੀ ਕਿ ਬੁਜ਼ਦਾਰ ਦੇ ਦਿਵਾਸਤੇ। ਤੁਹਾਡਾ ਖਿਆਲ ਹੈ ਕਿ ਇਹ ਜਿਹੜਾ ਰਜੀਮ ਕਾਰਕਰਦਗੀ ਜਿਹੜੀ ਸੀ ਉਹ ਸਿਰਫ ਇਮਰਾਨ ਖਾਨ ਨੂੰ ਨਜ਼ਰ ਆਉਂਦੀ ਸੀ, ਹੋਰ ਕਿਸੇ ਨੂੰ ਨਹੀਂ ਸੀ। ਐਂਡ ਆਈ ਥਿੰਕ ਦੈਟ ਹੈਜ਼ ਵਨ ਸਿੰਗਲ ਡਿਸੀਜਨ, ਇਸ ਨੇ ਸਾਡੀ ਪਾਰਟੀ ਨੂੰ ਨਾਕਾਬਲੇ ਤਲਾਫੀ ਨੁਕਸਾਨ। ਤੁਹਾਡਾ ਖਿਆਲ ਹੈ ਕਿ ਜਿਹੜਾ ਰਜੀਮ ਚੇਂਜ ਹੋਇਆ ਹੈ ਉਹਦੀ ਮੇਨ ਵਜ੍ਹਾ ਜਿਹੜੀ ਸੀ ਉਹ ਉਸਮਾਨ ਬੁਜ਼ਦਾਰ ਸੀ? ਨਹੀਂ, ਉਸਮਾਨ ਬੁਜ਼ਦਾਰ ਤੋਂ ਮਾਮਲਾਤ ਸ਼ੁਰੂ ਹੋਏ ਆ, ਬਾਅਦ 'ਚ ਹੋਰ ਮਲਟੀਪਲ ਫੈਕਟਰਸ। ਕੋਈ ਉਹ ਜਨਰਲ ਫੈਜ਼ ਦਾ ਵੀ ਸੁਣ ਰਹੇ ਸਾਂ ਕਿ ਉਹਦਾ ਵੀ ਇੱਕ ਬੜਾ ਇਸ਼ੂ ਬਣ ਗਿਆ ਸੀ ਕਿ
ਖਾਨ ਸਾਹਿਬ ਉਹਨੂੰ ਬਸ ਉਹ ਉੱਥੋਂ ਵੀ ਥੋੜ੍ਹਾ ਜਿਹਾ ਸ਼ੁਰੂ ਹੋਇਆ ਜਦੋਂ ISI ਸੀ ਤੇ ਬਾਜਵਾ ਨੂੰ ਚੇਂਜ ਕਰਨਾ ਚਾਹੁੰਦਾ 4S ਜੀ ਹਾਂ ਤੇ ਪ੍ਰਾਈਮ ਮਿਨਿਸਟਰ ਸਾਹਿਬ ਸਮਝਦੇ ਸੀ ਕਿ ਇਰਾਨ ਆਪਣੀ ਜਿਹੜੀ ਪੋਜੀਸ਼ਨ ਇਸ ਵਕਤ ਅਫਗਾਨਿਸਤਾਨ ਦੀ ਹੈ ਉਹ ਇਹਦਾ ਚੂँਕਿ ਤਜਰਬਾ ਹੈਗਾ ਤੇ ਇਹਨੂੰ ਹਲੇ ਉੱਥੇ ਕੰਟੀਨਿਊ ਰੱਖਣਾ ਚਾਹੀਦਾ ਲੇਕਿਨ ਉਸ ਤੋਂ ਇਲਾਵਾ ਉਹਨਾਂ ਦੀ ਉਧਰਲੇ ਪਾਸੇ ਵੀ ਮਾਮਲਾਤ ਚੱਲਣੇ ਸ਼ੁਰੂ ਹੋ ਗਏ ਸੀ ਲੰਡਨ 'ਚ ਵੀ ਅੱਛਾ ਸੋ ਮਲਟੀਪਲ ਫੈਕਟਰ ਤੁਸੀਂ ਜਿਸਲੇ ਤੁਹਾਨੂੰ ਸੈਨੇਟ ਦਾ ਇਲੈਕਸ਼ਨ ਲੜਾਇਆ ਗਿਆ ਉਸ ਲਈ ਤੁਹਾਡੀ ਆਪਣੀ ਪਾਰਟੀ ਨੇ ਵੀ ਕੋਈ ਪੂਰੀ ਤਰ੍ਹਾਂ ਸਪੋਰਟ ਨਹੀਂ ਕੀਤਾ ਤੁਹਾਨੂੰ ਨਹੀਂ ਉਹ ਅਸਲ 'ਚ ਮੈਨੂੰ ਸਪੋਰਟ ਦੀ ਲੋੜ ਤੁਸੀਂ ਤੇ ਸਾਰੇ ਜਿਹੜੇ 48 ਵੋਟ ਲਏ ਸਨ ਆਪਣੀ ਬੇਸ ਤੇ ਲੈ ਲਏ ਸਨ ਮੈਨੂੰ ਤੇ ਮਤਲਬ ਇਹ ਬਸ ਮਿਹਰਬਾਨੀ ਹੈ ਕਿ ਸਾਡੇ ਤੇ ਆਪਣੇ 30 ਵੋਟ ਸੀ ਜੀ ਹਾਂ 30 ਚੋਂ ਵੀ ਕੋਈ ਕਹਿੰਦੇ ਸੀ ਕਿ ਕੁਝ ਲੋਕ ਵਿਕ ਗਏ ਨੇ ਤੇ ਲੇਕਿਨ ਇਹਦੇ ਬਾਵਜੂਦ ਲੋਕਾਂ ਦੀ ਮਿਹਰਬਾਨੀ ਉਹਨਾਂ ਨੇ ਮੁਹੱਬਤ ਕੀਤੀ ਉਹਨਾਂ ਨੇ ਤੇ ਤੁਹਾਡਾ ਪਾਰਟੀ ਦੇ ਨਾਲ ਇਖਤਲਾਫ ਦੀ ਇੱਕ ਵਜ੍ਹਾ ਸੁਣਿਆ ਸੀ ਕਿ ਇਹ ਵੀ ਬਣੀ ਕਿ ਚੂँਕਿ ਪਾਰਟੀ ਦੇ ਅੰਦਰ ਇਲੈਕਸ਼ਨ ਨਹੀਂ ਸਨ ਕਰਵਾ ਰਹੇ ਇਹ ਲੋਕ ਤੇ ਤੁਸੀਂ ਤੁਹਾਡਾ ਇਨਸਿਸਟ ਸੀ ਕਿ ਉਦੋਂ ਇਦਾਂ ਸੀ ਕਿ ਇਲੈਕਸ਼ਨ ਹੋ ਰਿਹਾ ਸੀ ਮੈਂ ਵੀ ਪੰਜਾਬ ਦੇ ਪ੍ਰੈਜ਼ੀਡੈਂਟ ਦਾ ਉਮੀਦਵਾਰ ਸੀ ਔਰ ਸ਼ਫਕਤ ਮਹਿਮੂਦ ਸਾਹਿਬ ਵੀ ਸਨ ਜੀ ਜੀ ਤੇ ਇੱਕ ਤੇ ਸਾਡੀ ਇਹ ਸੀ ਸਾਨੂੰ ਕਿ ਸਾਡੇ ਦੋਨਾਂ ਦੇ ਨਾਲ ਮਸ਼ਵਰਾ ਵੀ ਨਹੀਂ ਕੀਤਾ ਗਿਆ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨ ਪੋਸਟਪੋਨ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਉਹ ਇਲੈਕਸ਼ਨ ਜਿਹੜੇ ਅਗਰ ਹੋ ਜਾਂਦੇ ਮੈਂ ਅੱਜ ਵੀ ਸਮਝਦਾ ਹਰ ਬੰਦੇ ਦੀ ਆਪਣੀ ਰਾਏ ਹੈ ਦੇਖੋ ਉੱਥੇ ਕਿਉਂ ਕਾਮਯਾਬ ਮਿਸਾਲ ਦੇ ਤੌਰ ਤੇ ਉੱਥੇ ਜਿਹੜਾ ਹਰ ਸੂਬੇ ਦੇ ਵਿੱਚ ਉੱਥੇ ਪਾਰਟੀ ਇਲੈਕਸ਼ਨ ਕਰਾਉਂਦੀ ਜਿੱਦਾਂ ਹੁਣ ਸਕਾਟਲੈਂਡ ਆ ਵੇਲਜ਼ ਆ ਨਾਰਦਰਨ ਆਇਰਲੈਂਡ ਆ ਉੱਥੇ ਇਲੈਕਸ਼ਨ ਹੁੰਦਾ ਉੱਥੇ ਲੋਕੀ ਲੀਡਰ ਚੁਣਦੇ ਆ ਫਿਰ ਜਿਹੜਾ ਲੀਡਰ ਆ ਉਹਨੇ ਚੀਫ ਮਿਨਿਸਟਰ ਬਣਨਾ ਇੱਥੇ ਇਹ ਨਹੀਂ ਹੈਗੀ ਕਿ ਜਿਹਨੂੰ ਚਾਹੋ ਲੀਡਰ ਚਾਹੇ ਉਹਨੂੰ ਬਣਾ ਦੇ ਇੱਥੇ ਤੇ ਨਾਮਜ਼ਦਗੀਆਂ ਹੁੰਦੀਆਂ ਅਗਰ ਇਹ ਬੰਦਾ ਤੁਸੀਂ ਅੰਦਾਜ਼ਾ ਕਰ ਲਓ ਕਿ ਅਗਰ ਇਲੈਕਸ਼ਨ ਲੜ ਕੇ ਆਇਆ ਹੁੰਦਾ ਇਹ ਤਾਂ ਹੋ ਸਕਦਾ ਸੀ ਕਿ ਮੈਂ ਬਣ ਜਾਂਦਾ ਬਿਲਕੁਲ ਇਲੈਕਸ਼ਨ ਹੁੰਦਾ ਇਹ ਵੀ ਮੁਮਕਿਨ ਸੀ ਸ਼ਫਕਤ ਬਣ ਜਾਂਦਾ ਇਹ ਵੀ ਮੁਮਕਿਨ ਸੀ ਕਿ ਅਲੀਮ ਖਾਨ ਖੜਾ ਹੁੰਦਾ ਉਹ ਬਣ ਜਾਂਦਾ ਜਹਾਂਗੀਰ ਖੜਾ ਹੁੰਦਾ ਉਹ ਬਣ ਜਾਂਦਾ ਜਾਂ ਸ਼ਾਹ ਮਹਿਮੂਦ ਖੜਾ ਹੁੰਦਾ ਉਹ ਬਣਦਾ ਲੇਕਿਨ ਇੱਕ ਪ੍ਰੋਸੈਸ ਜੋ ਹੋ ਕੇ ਆਂਦਾ ਹੈ ਤਾਂ ਅਗਰ ਉਹ ਚੀਫ ਮਿਨਿਸਟਰ ਬਣਦਾ ਤੇ ਫਿਰ ਸਾਡੇ ਅੱਜ ਹਾਲਾਤ ਇਹ ਨਹੀਂ ਸੀ ਹੋਣੇ ਜਿਹੜੇ ਅੱਜ ਹੋਏ ਨਾਜ਼ਰੀਨ ਇਸ ਵੇਲੇ ਵੇਲਾ ਹੋਇਆ ਇੱਕ ਛੋਟੇ ਜਿਹੇ ਵਕਫੇ ਦਾ ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ ਅਸੀਂ ਚੌਧਰੀ ਸਰਵਰ ਦੇ ਨਾਲ ਨਾਸ਼ਤਾ ਕੀਤਾ ਤੇ ਨਾਸ਼ਤੇ ਦੀ ਮੇਜ਼ ਤੇ ਉਹਨਾਂ ਦੇ ਕਰੀਬੀ ਦੋਸਤ ਵੀ ਮੌਜੂਦ ਸਨ ਇਸ ਤੋਂ ਬਾਅਦ ਅਸੀਂ ਸਰਵਰ ਫਾਊਂਡੇਸ਼ਨ ਦਾ ਰੁਖ ਕੀਤਾ ਔਰ ਰਸਤੇ ਵਿੱਚ ਚੌਧਰੀ ਸਰਵਰ ਨਾਲ ਕੁਝ ਗੱਲਬਾਤ ਵੀ ਕੀਤੀ ਚੌਧਰੀ ਸਾਹਿਬ ਤੁਸੀਂ ਇੱਥੇ ਗਵਰਨਮੈਂਟ ਕਾਲਜ ਤੋਂ ਵੀ ਤਾਲੀਮ ਹਾਸਲ ਕੀਤੀ ਫਿਰ ਤੁਸੀਂ UK ਜਾ ਕੇ ਰਹੇ ਤੇ ਖਵਾਤੀਨ ਦੇ ਨਾਲ ਵੀ ਬੜਾ ਕਲੋਜ਼ਲੀ ਤੁਹਾਡਾ ਇੰਟਰੈਕਸ਼ਨ ਵੀ ਰਿਹਾ ਤੇ ਕਦੀ ਕੋਈ ਖਾਤੂਨ ਪਸੰਦ ਆਈ ਹੋਵੇ ਕੋਈ ਆਪਣੇ ਬਰਤਾਨੀਆ ਵਰਗੇ ਮੁਲਕ ਤੇ ਉੱਥੇ ਤਾਂ ਖਾਤੂਨ ਵੋਟ ਜ਼ਿਆਦਾ ਪਾਉਂਦੀਆਂ ਤੇ ਇਸ ਵਾਸਤੇ ਉਹਨਾਂ ਦੇ ਨਾਲ ਅਗਰ ਇੰਟਰੈਕਸ਼ਨ ਨਹੀਂ ਹੋਏਗਾ ਤਾਂ ਤੁਸੀਂ ਇਲੈਕਸ਼ਨ ਜਿੱਤ ਵੀ ਨਹੀਂ ਸਕਦੇ ਸਹੀ ਹੈ ਤੇ ਇਸ ਵਾਸਤੇ ਹਮੇਸ਼ਾ ਹੀ ਇੰਟਰੈਕਸ਼ਨ ਤੇ ਬਹੁਤ ਰਿਹਾ ਹੈ ਮਤਲਬ ਰਿਹਾ ਨਹੀਂ ਖਾਤੂਨ ਬਸ ਬੇਗਮ ਸਾਹਿਬਾ ਹੀ ਪਸੰਦ ਨੇ ਅੱਛਾ ਤੇ ਸਰ ਆਪਸ 'ਚ ਜਿਹੜਾ ਤਾਲੁਕ ਹੈ ਮੀਆਂ ਬੀਵੀ ਦਾ ਆਈਡੀਅਲ ਤਾਲੁਕ ਹੈ ਮਾਸ਼ਾਅੱਲਾ ਕਦੀ ਕੋਈ ਝਗੜਾ ਵਗੜਾ ਹੋਇਆ ਹੋਵੇ ਕਦੀ ਕੋਈ ਆਪਸ ਇੱਕ ਚੀਜ਼ ਤੇ ਕੋਈ ਨਹੀਂ ਫੈਮਿਲੀ ਜਿਹਦੇ ਵਿੱਚ ਇਹ ਬੰਦਾ ਕੋਈ ਕਹੇ ਕਿ ਮੇਰਾ ਕਦੀ ਵੀ ਆਰਗੂਮੈਂਟ ਨਹੀਂ ਹੋਇਆ ਲਾਈਫ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਈ ਫੈਸਲੇ ਹੁੰਦੇ ਨੇ ਕਈ ਡਿਸਐਗਰੀਮੈਂਟ ਹੁੰਦੇ ਨੇ ਲੇਕਿਨ ਅਸਲ ਚੀਜ਼ ਹੈ ਰਿਸਪੈਕਟ ਕਿ ਅਗਰ ਤੁਸੀਂ ਆਪਣੀ ਬੀਵੀ ਨੂੰ ਆਪਣਾ ਰਿਸਪੈਕਟ ਦਿੰਦੇ ਹੋ ਉਹਨੂੰ ਮੁਕਾਮ ਦਿੰਦੇ ਹੋ ਉਹਦੀ ਜਿਹੜੀ ਗੱਲ ਹੈਗੀ ਆ ਉਹਨੂੰ ਵਧਣ ਦਿੰਦੇ ਹੋ ਔਰ ਫਿਰ ਤੁਸੀਂ ਇੱਕ ਦੂਜੇ ਦੇ ਨਾਲ ਟੋਲਰੈਂਟ ਹੋ ਖਾਸ ਕਰ ਜਿਹੜੀ ਅੱਜ ਕੱਲ੍ਹ ਦੀ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸ਼ਾਦੀ ਜਿਹੜੀ ਹੈ ਉਹਦੀ ਕਾਮਯਾਬੀ ਸਿਰਫ ਇਹ ਹੈ ਕਿ ਗੁੱਸੇ ਤੇ ਕਾਬੂ ਪਾ ਲਓ ਔਰ ਇਹ ਗੁੱਸਾ 2-3 ਮਿੰਟ ਹੀ ਚੜਦਾ ਹੈ 2-3 ਮਿੰਟ ਬਾਅਦ ਆਪੇ ਖਬਾ ਹੁੰਦਾ ਇਧਰੋਂ ਆਂਦਾ ਇਧਰੋਂ ਨਿਕਲ ਜਾਂਦਾ ਤੇ ਉਹ ਬਸ 2-3 ਮਿੰਟ ਤੁਸੀਂ ਕਾਬੂ ਪਾ ਲੈ ਤੇ ਜੇ ਬੰਦਾ ਗੁੱਸੇ 'ਚ ਹੈ ਤੇ ਬੇਗਮ ਸਾਹਿਬਾ 2 ਮਿੰਟ ਕਾਬੂ ਪਾ ਲੈਣ ਤੇ ਬਸ ਫਿਰ ਮਸਲਾ ਸਾਰੇ ਹੱਲ ਹੋ ਜਾਂਦਾ ਤੇ ਚੌਧਰੀ ਸਾਹਿਬ ਤੁਹਾਡੀ ਲਾਈਫ ਬੜੀ ਮਸਰੂਫ ਲਾਈਫ ਹੈ ਇਸ ਮਸਰੂਫੀਅਤ ਦੀ ਲਾਈਫ ਦੇ ਵਿੱਚ ਫੈਮਿਲੀ ਡੈਫੀਨੇਟਲੀ ਮਤਲਬ ਉਹ ਥੋੜਾ ਜਿਹਾ ਨਜ਼ਰ ਅੰਦਾਜ਼ ਆ ਜਾਂਦੀ ਹੈ ਤੇ ਫੈਮਿਲੀ ਵੱਲੋਂ ਤੁਹਾਨੂੰ ਕਿਆ ਕੋਈ ਸਪੋਰਟ ਮਿਲਦੀ ਰਹੀ ਜਾਂ ਮਰਜ਼ ਕਰਾਂ ਜੀ ਇਹ ਜਿਹੜੀ ਸਿਆਸੀ ਲਾਈਫ ਹੈ ਨਾ ਜੀ ਚਾਹੇ ਬਿਜ਼ਨਸ ਹੈ ਇਹ ਖਵਾਤੀਨ ਜਿਹੜੀਆਂ ਨੇ
ਇਹ ਵੀ ਚਾਹੁੰਦੀਆਂ ਨੇ ਕਿ ਸਾਡਾ ਮਰਦ ਸਕਸੈਸਫੁਲ ਹੋਵੇ। ਨਹੀਂ ਇਹ ਤੇ ਹੈ, ਇਹ ਤੇ ਹਰ ਖਾਤੀਨ ਦੀ ਖਾਹਿਸ਼ ਹੈ। ਇਹ ਪ੍ਰਾਊਡ ਮੂਮੈਂਟ ਹੁੰਦਾ ਹੈ। ਪ੍ਰਾਊਡ ਮੂਮੈਂਟ ਇਸ ਵਾਸਤੇ ਕਿ ਉਹਨਾਂ ਦੇ ਬੱਚਿਆਂ ਦਾ ਮੁਸਤਕਬਲ ਉਹਨਾਂ ਵਾਬਸਤਾ ਹੈ। ਤੇ ਉਹਨਾਂ ਨੂੰ ਸਿਰਫ ਅਗਰ ਇੱਕ ਅੰਡਰਸਟੈਂਡਿੰਗ ਹੋ ਜਾਏ ਕਿ ਜਾਂ ਤੇ ਉਹ ਘਰ ਬਹਿ ਜਾਏ ਤੇ ਲਾਈਫ ਸਕਸੈਸ ਨਾ ਕਰੇ, ਤੇ ਜੇ ਲਾਈਫ ਨੇ ਸਕਸੈਸਫੁਲ ਹੋਣਾ ਤੇ ਫਿਰ ਸੈਕਰੀਫਾਈਸ ਕਰਨੀ ਪੈਣੀ ਫੈਮਿਲੀ ਨੂੰ, ਚਾਹੇ ਉਹ ਪੋਲਿਟਿਕਸ ਹੈ, ਚਾਹੇ ਬਿਜ਼ਨਸ ਹੈ, ਚਾਹੇ ਉਹ ਚੈਰਿਟੀ ਹੈ। ਬਿਲਕੁਲ ਸਹੀ। ਮੈਂ ਜਿਹੜਾ ਸੀ ਉਦੋਂ ਮੇਰਾ ਖਿਆਲ ਹੈ ਕਿ ਜਦੋਂ ਦਾ ਪਿਛਲੇ 10 ਸਾਲ ਤੋਂ ਬੇਗਮ ਸਾਹਿਬਾ ਨੇ ਜਦੋਂ ਦਾ ਚੈਰਿਟੀ 'ਚ ਕੰਮ ਸ਼ੁਰੂ ਕੀਤਾ ਹੈ ਤੇ ਹੁਣ ਉਹਨਾਂ ਨੂੰ ਪਤਾ ਲੱਗਾ ਕਿ ਉਹ ਤਾਂ ਮੇਰੇ ਨਾਲ ਵੀ ਜ਼ਿਆਦਾ ਬਿਜ਼ੀ ਨੇ, ਤੇ ਬਿਜ਼ੀ ਹੋਣ ਦਾ ਫਿਰ ਕੀ ਬਿਲਕੁਲ ਸਹੀ ਮਤਲਬ ਹੈਗਾ। ਬਿਲਕੁਲ ਉਹ ਮੈਨੂੰ ਕਦੀ ਕਦੀ ਜਦੋਂ ਹੁੰਦਾ ਸੀ ਨਾ, ਕਦੀ ਕੋਈ ਆਰਗੂਮੈਂਟ ਹੋ ਜਾਣੀ ਤੇ ਬੇਗਮ ਸਾਹਿਬਾ ਨੇ ਕਹਿਣਾ ਕਿ ਕੋਈ ਇਹ ਵੀ ਵਕਤ ਆਊਗਾ ਜਦੋਂ ਫਿਰ ਤੁਹਾਨੂੰ ਮੇਰੇ ਕੋਲ ਟਾਈਮ ਲੈਣਾ ਪਏਗਾ। ਤੇ ਮੈਂ ਸਮਝਦਾ ਹੁਣ ਉਹ ਵਕਤ ਆ ਗਿਆ, ਉਹ ਮੇਰੇ ਨਾਲ ਜ਼ਿਆਦਾ ਬਿਜ਼ੀ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਚਾਈ ਸਾਹਿਬ, ਸਾਰੀ ਮਸਰੂਫੀਅਤ ਦੇ ਵਿੱਚ ਕੋਈ ਜ਼ਾਤੀ ਤੌਰ ਤੇ ਮਤਲਬ ਬੰਦੇ ਦਾ ਕੋਈ ਮਸ਼ਗਲਾ ਹੁੰਦਾ ਹੈ, ਕੋਈ ਗਾਣਾ ਅੱਛਾ ਸੁਣਨ ਦਾ ਕੋਈ ਦਿਲ ਕਰਦਾ ਹੋਵੇ ਕਦੀ, ਜਾਂ ਕੋਈ ਸ਼ਾਇਰੀ ਦੀ ਕਿਤਾਬ ਪੜ੍ਹਨ ਦਾ ਦਿਲ ਕਰਦਾ ਹੋਵੇ, ਤੇ ਕੀ ਤੁਹਾਨੂੰ ਜ਼ਿਆਦਾ ਪਸੰਦ ਹੈ? ਇਹ ਜਿਹੜਾ ਨਾ ਰੀਡਿੰਗ ਹੈ ਜੀ, ਇਹ ਮੈਂ ਹਮੇਸ਼ਾ ਇਹ ਕਹਿੰਦਾ ਕਿ 1-2 ਘੰਟੇ ਜਿੰਨੀ ਮਰਜ਼ੀ ਮਸਰੂਫੀਅਤ ਹੋਵੇ, ਤੁਹਾਨੂੰ 1-2 ਘੰਟੇ ਕੋਈ ਵੀ ਕਿਤਾਬ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਹਾਨੂੰ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈ ਇਹ ਬਹੁਤ ਕੀ ਹੈ। ਤੁਸੀਂ ਅੱਧਾ ਘੰਟਾ ਡੇਲੀ ਐਕਸਰਸਾਈਜ਼ ਕਰ ਲਓ ਤੇ ਤੁਸੀਂ ਉਹਦੇ ਨਾਲ ਫਿੱਟ ਵੀ ਰਹੋਗੇ। ਉਹਦੇ ਨਾਲ ਤੁਹਾਡੀ ਐਂਜ਼ਾਈਟੀ ਜਿਹੜੀ ਹੈ, ਜਾਂ ਕੋਈ ਲੋਕ ਜਿਹੜੇ ਨੇ ਫੀਲ ਕਰਦੇ ਨੇ ਡਿਪਰੈਸ਼ਨ, ਇਹ ਉਹ ਹਰ ਚੀਜ਼ 'ਚੋਂ ਮਦਦ ਕਰਦੀ ਹੈ ਤੁਹਾਡੀ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਚਾਹੀਦਾ ਮਿਊਜ਼ਿਕ ਦਾ ਵੀ ਸ਼ੌਕ ਹੈ ਵੇ? ਮਿਊਜ਼ਿਕ ਦਾ ਸ਼ੌਕ ਬਹੁਤ ਘੱਟ ਹੈ। ਅੱਛਾ। ਬਸ ਕਦੀ ਹੋਇਆ ਐਵੇਂ ਗੱਡੀ 'ਚ ਬੈਠੇ ਆ ਤੇ ਕਹੀਏ ਚਲੋ ਯਾਰ ਲਾ ਦਿਓ ਗਾਣੇ ਦੋ ਚਾਰ। ਤੇ ਕਿਸ ਕਿਸਮ ਦਾ ਗਾਣਾ? ਕੋਈ ਪੰਜਾਬੀ, ਕੋਈ ਉਰਦੂ? ਕੋਈ ਪੰਜਾਬੀ ਦੇ ਗਾਣੇ ਵੀ ਬੜੇ ਪਸੰਦ ਹੈ, ਉਰਦੂ ਦੇ ਗਾਣੇ ਵੀ ਬੜੇ। ਤੇ ਕਿਹੜਾ ਕੋਈ ਸਿੰਗਰ ਕਿਹੜਾ ਤੁਹਾਨੂੰ ਚੰਗਾ ਲੱਗਦਾ ਹੈ? ਦੇਖੋ ਜੀ, ਮੈਂ ਤੇ ਸੱਚੀ ਗੱਲ ਹੈ ਕਿ ਉੱਥੇ ਜਦੋਂ ਲੰਡਨ ਦਾ ਉੱਥੇ ਥਾਂ ਗਲਾਸਗੋ, ਤੇ ਜਿਨ੍ਹਾਂ ਨੂੰ ਮੈਂ ਰੇਡੀਓ ਜਾਂ ਟੀਵੀ ਤੇ ਨਹੀਂ, ਜਿਨ੍ਹਾਂ ਨੂੰ ਖੁਦ ਉਹਨਾਂ ਦੀ ਪਰਫਾਰਮੈਂਸ ਜਿਹੜੀ ਦੇਖੀ ਹੈਗੀ ਹੈ, ਤੇ ਉਹਦੇ ਵਿੱਚ ਮੈਂ ਤਾਂ ਸੱਚੀ ਗੱਲ ਹੈ ਕਿ ਲਤਾ ਮੰਗੇਸ਼ਕਰ ਜਿਹੜੀ ਸੀ ਨਾ, ਉਹਦੀ ਮਤਲਬ ਕਿਆ ਬਾਤ। ਵਾਹ, ਬਿਲਕੁਲ ਸਹੀ। ਫਿਰ ਰਫੀ ਬੜਾ ਜ਼ਬਰਦਸਤ ਗਾ। ਪੰਕਜ ਉਦਾਸ ਬੜਾ ਜ਼ਬਰਦਸਤ ਸੀ। ਤੇ ਇੱਕ ਬੰਦਾ ਮੈਂ ਦੇਖਿਆ ਹੈ 1995-96 ਦੀ ਗੱਲ ਹੈ, ਵਾਰਿਸ ਬੇਗ। ਇਹ 1995-96 ਆਇਆ। ਮੈਂ ਜਦੋਂ ਵੀ ਕਦੀ ਕਿਸੇ ਫੰਕਸ਼ਨ 'ਚ ਜਾਂਦਾ ਹੈ ਨਾ ਜੀ, ਉੱਥੇ ਮੈਂ 2 ਗਾਣੇ ਸੁਣ ਕੇ ਉਹਦਾ ਇਫਤਤਾਹ ਕਰਕੇ ਜਾਂ ਕੋਈ ਇਬਤਦਾਈ ਵੈਲਕਮ ਕਰਕੇ, ਜੀ ਮਸਰੂਫੀਅਤ ਬੜੀ ਲਾਈਫ ਹੈ ਤੇ ਉੱਥੋਂ ਮੈਂ ਆ ਜਾਂਦਾ ਸੀ। ਅੱਛਾ। ਗਲਾਸਗੋ ਹੁੰਦਾ ਸੀ। ਤੇ ਲੇਕਿਨ ਇਹ ਜਦੋਂ ਇਹਨੇ ਗਾਇਆ ਨਾ ਜੀ, ਮੈਂ ਸੱਚੀ ਗੱਲ ਆ ਬੜਾ ਇੱਥੋਂ ਪਾਕਿਸਤਾਨੀਆਂ 'ਚ ਵਾਰਿਸ ਬੇਗ ਦਾ ਗਾਣਾ ਮੈਂ ਉਹਨੂੰ ਉਦੋਂ ਦਾ ਮੈਨੂੰ ਉਹ ਬੜਾ ਕੀ ਕਹਿੰਦੇ ਨੇ। ਅੱਛਾ। ਲੇਕਿਨ ਹੁਣ ਵੀ ਆਤਿਫ ਸਾਰੇ ਬੜੇ ਅੱਛੇ ਮਾਸ਼ਾਅੱਲਾ ਸਾਡੇ ਬੜੇ ਸਟਾਰ ਹੈਗੇ ਨੇ। ਅੱਛਾ। ਤੇ ਫਿਲਮਾਂ ਦੇਖਣ ਦਾ ਵੀ ਕੋਈ ਸਭ ਕੁਝ ਸ਼ੌਕ ਹੈ ਵੇ? ਫਿਲਮਾਂ ਮੈਂ ਜਦੋਂ ਉੱਥੇ ਗਿਆ ਨਾ ਜੀ, ਨਵਾਂ ਕਾਲਜ ਦੇ ਜ਼ਮਾਨੇ 'ਚ ਤੇ ਫਿਲਮਾਂ ਦੇਖੀ ਦੀਆਂ ਸਨ। ਤੇ ਫਿਰ ਉੱਥੇ ਗਿਆ ਤੇ ਉੱਥੇ ਸਾਡੇ ਹਫਤੇ 'ਚ ਇੱਕ ਦਿਨ ਸਾਡੀ ਇੱਕ ਸੁਸਾਇਟੀ ਸੀ, ਉਹ ਇੱਕ ਹਫਤੇ 'ਚ ਇੱਕ ਫਿਲਮ ਬਣਾਉਂਦੇ ਹੁੰਦੇ ਸੀ। ਅੱਛਾ। ਤੇ ਉਹ ਫਿਰ ਜਿੰਨੇ ਵੀ ਪਾਕਿਸਤਾਨੀ ਸੀ ਉੱਥੇ ਚੱਲ ਜਾਂਦੇ ਸੀ। ਮੈਂ ਮਹੀਨੇ 2 ਵਾਰੀ ਤਾਂ ਮੇਰਾ ਖਿਆਲ ਮੈਂ ਫਿਲਮ ਵਾਈਫ ਦੇ ਨਾਲ ਚਲਾ ਹੀ ਜਾਂਦਾ ਸੀ। ਅੱਛਾ ਚਾਚੀ ਸਾਹਿਬ, ਥੋੜ੍ਹਾ ਜਿਹਾ ਸਿਆਸਤ ਦੇ ਬਾਰੇ 'ਚ ਫੇਰ ਆਉਂਦੇ ਹਾਂ। ਨਵਾਜ਼ ਸ਼ਰੀਫ ਦੇ ਨਾਲ ਵੀ ਤੁਹਾਡਾ ਬੜਾ ਤਾਲੁਕ ਰਿਹਾ, ਫਿਰ ਸ਼ਹਬਾਜ਼ ਸ਼ਰੀਫ ਦੇ ਨਾਲ ਵੀ ਬੜਾ ਤਾਲੁਕ ਰਿਹਾ, ਤੇ ਅਗਰ ਸਿਰਫ ਇਹਨਾਂ ਨੂਨ ਲੀਗ ਦਾ ਹੀ ਜ਼ਿਕਰ ਕਰੀਏ ਤੇ ਤੁਸੀਂ ਦੋਨਾਂ ਭਾਈਆਂ 'ਚ ਕੀ ਫ਼ਰਕ ਮਹਿਸੂਸ ਕਰਦੇ ਹੋ? ਮਤਲਬ ਜ਼ਿਆਦਾ ਜੀਨੀਅਸ ਜਿਹੜੇ ਨੇ ਨਵਾਜ਼ ਸ਼ਰੀਫ ਸਾਹਿਬ ਨੇ ਜਾਂ ਸ਼ਹਬਾਜ਼ ਸ਼ਰੀਫ ਜ਼ਿਆਦਾ? ਹਰ ਬੰਦੇ 'ਚ ਅੱਲਾਹ ਤਾਲਾ ਨੇ ਕੋਈ ਕੁਆਲਿਟੀਜ਼ ਰੱਖੀਆਂ ਹੁੰਦੀਆਂ ਨੇ, ਤਾਂ ਹਰ ਬੰਦੇ 'ਚ ਵੀਕਨੈਸ ਵੀ ਹੁੰਦੀਆਂ ਨੇ। ਮੈਂ ਸਮਝਦਾ ਹੈਗਾ ਕਿ ਐਜ਼ ਏ ਚੀਫ ਮਿਨਿਸਟਰ ਤੇ ਸ਼ਹਬਾਜ਼ ਸ਼ਰੀਫ ਜਿਹੜਾ ਸੀ ਉਹ ਸਕਸੈਸਫੁਲ ਸੀ। ਤੇ
ਬਾਕੀ ਰਹਿ ਗਈ ਗੱਲ ਕਿ ਉਹਨਾਂ ਦਾ ਇੱਕ ਬੜਾ ਅੱਛਾ ਸਿਸਟਮ ਹੈ, ਗੁੱਡ ਕਾਪ ਬੈਡ ਕਾਪ। Bad cop। ਤੇ ਉਹ ਸ਼ਬਾਜ਼ ਸ਼ਰੀਫ ਜਿਹੜਾ ਹੈ ਉਹਨੇ ਐਸਟੈਬਲਿਸ਼ਮੈਂਟ ਦੇ ਨਾਲ ਜਦੋਂ ਜੇਲ੍ਹ 'ਚ ਪਿਆ ਸੀ ਉਦੋਂ ਨਹੀਂ ਵਿਗਾੜੀ। ਬਿਲਕੁਲ ਸਹੀ ਹੈ, ਹਾਂਜੀ। ਬਿਲਕੁਲ ਸਹੀ। ਤੇ ਸਾਡੇ ਕੋਲ ਪਾਰਟੀ 'ਚ ਗੁੱਡ ਕਾਪ ਬੈਡ ਕਾਪ ਨਹੀਂ ਸੀ, ਜਿਹਦੀ ਵਜ੍ਹਾ ਨਾਲ ਅਸੀਂ ਸਫ਼ਰ ਕਰ ਰਹੇ। ਸਫਰ ਕਰ, ਬਿਲਕੁਲ ਠੀਕ, ਬਿਲਕੁਲ ਠੀਕ। ਤੇ ਚੌਧਰੀ ਸਾਹਿਬ, ਤੁਸੀਂ ਮੁਸਲਿਮ ਲੀਗ ਨੂਨ ਦੇ ਵੀ ਬੜਾ ਕਰੀਬ ਰਹੇ, ਮੁਸਲਿਮ ਆਪਣਾ ਪਾਕਿਸਤਾਨ ਪੀਪਲਸ ਪਾਰਟੀ ਦੇ ਵੀ ਬੜਾ ਕਰੀਬ ਰਹੇ, ਫਿਰ ਪੀਟੀਆਈ 'ਚ ਵੀ ਰਹੇ। ਤੇ ਕੀ ਤੁਹਾਡੇ 'ਚ ਐਸੀ ਕੁਆਲਿਟੀ ਸੀ ਕਿ ਤੁਹਾਡੇ ਤਿੰਨਾਂ ਪਾਰਟੀਆਂ ਦੇ ਨਾਲ ਬੜੇ ਗਹਿਰੇ ਮਰਾਸਮ ਸਨ? ਬੇਨਜ਼ੀਰ ਭੱਟੋ ਨੇ ਤੁਹਾਨੂੰ ਟੋਬਾ ਟੇਕ ਸਿੰਘ ਤੋਂ ਇਲੈਕਸ਼ਨ ਲੜਨ ਦੀ ਆਫਰ ਵੀ ਕੀਤੀ, ਜਿਹੜੀ ਤੁਸੀਂ ਕਬੂਲ ਨਹੀਂ ਕੀਤੀ। ਲੋਕਾਂ ਨੂੰ ਇਹਤਰਾਮ ਕਰਨਾ ਹੈ, ਅਗਰ ਡਿਸਐਗਰੀ ਵੀ ਕਰਨਾ ਤੇ ਅਖਲਾਕ ਦੀ ਬਾਉਂਡਰੀਜ਼ ਦੇ ਅੰਦਰ ਰਹਿ ਕਰਨਾ ਹੈ। ਗਾਲੀ ਗਲੋਚ ਦੀ ਸਿਆਸਤ ਮੈਂ ਪਸੰਦ ਨਹੀਂ ਕਰਦਾ, ਚਾਹੇ ਉਹ ਜਿਹੜੇ ਮਰਜ਼ੀ ਹੋਵੋ। ਤੁਸੀਂ ਵੇਖੋ ਨਾ, ਮੈਂ ਪੀਪਲਸ ਪਾਰਟੀ 'ਚ ਵੀ ਲਿਆ, ਅੱਜ ਵੀ ਪੀਪਲਸ ਪਾਰਟੀ ਦੇ ਲੋਕਾਂ ਨਾਲ ਮੇਰੇ ਬਹੁਤ ਅੱਛੇ ਮੁਰਾਸਮ ਨੇ, ਔਰ ਕਦੀ ਉਹਨਾਂ ਦੇ ਨਾਲ ਮੇਰਾ ਕਿਸੇ ਕਿਸਮ ਦਾ ਵੀ ਆਰਗੂਮੈਂਟ ਇਹ ਉਹ ਕਦੀ ਨਹੀਂ ਹੋਇਆ। ਫਿਰ ਇਹਨੂੰ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਨੂੰ ਛੋੜਿਆ, ਉਸ ਤੋਂ ਬਾਅਦ ਵੀ ਕੋਈ ਉਹਨਾਂ ਦੇ ਨਾਲ ਤੁਸੀਂ ਵੇਖਿਆ ਹੋਵੇਗਾ ਕਿ ਨਾ ਮੇਰੇ ਕੋਲੋਂ ਕਦੀ ਉਹਨਾਂ ਦੇ ਬਾਰੇ 'ਚ ਕੋਈ ਨੈਗੇਟਿਵ ਹੋਈ ਗੱਲ। ਮਜਮੂਈ ਤੌਰ 'ਤੇ ਮੈਂ ਗੱਲ ਜ਼ਰੂਰ ਕਰਾਂਗਾ ਕਿ ਕਰਪਸ਼ਨ ਜਿਹੜੀ ਹੈ ਹੋ ਰਿਹਾ, ਲੇਕਿਨ ਮੈਂ ਇੰਡੀਵਿਜੂਅਲ ਮੈਂ ਕਹਿੰਦਾ ਇਹ ਕੋਰਟਾਂ ਦਾ ਕੰਮ ਹੈ, ਅਦਾਲਤਾਂ ਦਾ ਕੰਮ ਹੈ। ਸਾਨੂੰ ਆਪਣਾ ਜੁਡੀਸ਼ੀਅਲ ਸਿਸਟਮ ਸਟਰੋਂਗ ਕਰਨਾ ਚਾਹੀਦਾ ਕਿ ਜਿਹੜਾ ਕਰਪਟ ਪਕੜਿਆ ਜਾਵੇ ਉਹਨੂੰ ਸਜ਼ਾ ਹੋਵੇ। ਤੇ ਪੀਟੀਆਈ ਦੇ ਜਦ ਬਾਰੇ ਤੱਕ ਆਪਣਾ ਦੇਖ ਲਓ, ਮੈਂ ਪੀਟੀਆਈ ਵੀ ਤਕਰੀਬਨ 4 ਸਾਲ ਹੋ ਗਏ ਨੇ, ਪੀਟੀਆਈ 'ਚ ਨਹੀਂ ਹੈਗਾ, ਲੇਕਿਨ ਮੈਂ ਹਮੇਸ਼ਾ ਕੋਸ਼ਿਸ਼ ਇਹ ਕਰਦਾ ਕਿ ਸੱਚਾਈ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਅਪਣਾਇਆ ਜਾਵੇ, ਔਰ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਨਾ ਹੋਵੇ, ਜਮਹੂਰੀਅਤ ਜਿਹੜੀ ਹੈਗੀ ਆ ਉਹ ਮੁਲਕ ਵਿੱਚ ਸਟਰੈਂਥਨ ਹੋਵੇ, ਇਹ ਬੈਕ ਬਾਈਟਿੰਗ ਦੀ ਸਿਆਸਤ ਜਿਹੜੀ ਹੈਗੀ ਹੈ ਖਤਮ ਹੋਵੇ। ਬਿਲਕੁਲ ਠੀਕ, ਬਿਲਕੁਲ ਠੀਕ। ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਮਿਹਰਬਾਨੀ। ऑफिस पहुंच के चौधरी सरवर ने अपने दफ्तरी काम निपटाए और साढ़े नाल कुछ गलबात भी की थी। चौधरी साहब, सियासत कारोबार ਤੇ ਉਹਦੇ ਨਾਲ ਇਹ ਜਿਹੜਾ ਫਲਾਈ ਕੰਮਾਂ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਜੀ ਬਸ ਮੇਰਾ ਜੀ ਸੋਸ਼ਲ ਵਰਕਰ ਹਾਂ, ਔਰ ਸ਼ੁਰੂ ਤੋਂ ਹੀ ਜਦੋਂ ਮੈਂ ਸਕੂਲ ਵੀ ਪੜ੍ਹਦਾ ਸੀ ਨਾ, ਅੱਛਾ, ਉਦੋਂ ਵੀ ਲੋਕਾਂ ਦੇ ਇੱਧਰ ਉੱਧਰ ਮਸਲੇ, ਕਿਸੇ ਦੀ ਹੈਲਪ ਕਰਨੀ ਉਹ ਕਰੀ ਦੀ ਸੀ। ਫਿਰ ਮੈਂ 2000 ਸਰਵਰ ਫਾਊਂਡੇਸ਼ਨ ਦੀ ਬੁਨਿਆਦ ਰੱਖੀ। ਅੱਛਾ। ਔਰ ਸਾਡਾ ਜਿਹੜਾ ਮੇਨ ਸੀ ਮਕਸਦ ਉਹ ਸੀਗਾ ਕਿ ਅਸੀਂ ਹੈਲਥ ਕੇਅਰ 'ਚ ਕੰਮ ਕਰਨਾ ਤੇ ਐਜੂਕੇਸ਼ਨ 'ਚ ਕਰਨਾ। ਅੱਛਾ। ਤੇ 2004 ਦੇ ਵਿੱਚ ਅਸੀਂ ਫਿਰ ਜਿਹੜਾ ਸਰਵਰ ਫਾਊਂਡੇਸ਼ਨ ਹਸਪਤਾਲ ਲੁਧਿਆਣਾ ਖੋਲ੍ਹਿਆ। ਅੱਛਾ, ਇਹ ਤੁਸੀਂ ਸਰਵਰ ਫਾਊਂਡੇਸ਼ਨ ਪਾਕਿਸਤਾਨ 'ਚ ਇਹਦੀ ਬੁਨਿਆਦ ਰੱਖੀ? ਜੀ ਨਹੀਂ, ਉੱਥੇ ਯੂਕੇ 'ਚ ਰੱਖੀ, ਯੂਕੇ 'ਚ? ਉੱਥੇ ਵੀ ਰਜਿਸਟਰਡ ਆ। ਅੱਛਾ, ਇੱਥੇ ਵੀ ਰਜਿਸਟਰਡ, ਠੀਕ ਹੈ ਜੀ। ਤੇ ਉਸ ਫਿਰ ਹਸਪਤਾਲ ਤੋਂ ਬਾਅਦ ਫਿਰ ਦੂਸਰਾ ਹਸਪਤਾਲ ਅਸੀਂ, ਪਹਿਲਾ ਹਸਪਤਾਲ ਕਿੱਥੇ ਖੋਲ੍ਹਿਆ? ਰਜਾਨਾ ਡਿਸਟ੍ਰਿਕਟ ਟੋਬਾ ਟੇਕ ਸਿੰਘ। ਅੱਛਾ ਜੀ। ਦੂਸਰਾ ਫਿਰ ਹਸਪਤਾਲ ਅਸੀਂ 2007 ਦੇ ਵਿੱਚ ਇੱਥੇ ਖੋਲ੍ਹਿਆ ਆਪਣੇ ਚੀਚਾਵਤੀ 'ਚ। ਤੇ ਫਿਰ ਅਸੀਂ ਐਜੂਕੇਸ਼ਨ ਵੱਲ ਆਏ ਜੀ। ਫਿਰ 2011 'ਚ ਅਸੀਂ ਫਿਰ ਸਕੂਲ ਤੇ ਕਾਲਜ ਦੀ ਬੁਨਿਆਦ ਰੱਖੀ। ਅੱਛਾ। ਤੇ ਹੁਣ ਮਾਸ਼ਾਅੱਲਾ ਉੱਥੇ ਤਕਰੀਬਨ 1650 ਬੱਚਾ ਜਿਹੜਾ ਜੀ ਉਹ ਅੱਛਾ, ਤਾਲੀਮ ਹਾਸਲ ਕਰ। ਇਹ ਕਿਹੜੀ ਜਗ੍ਹਾ ਤੇ ਬਣਾਇਆ ਇਹ ਸਕੂਲ? ਪੀਰ ਮਹਲ। ਪੀਰ ਮਹਲ, ਤੁਹਾਡੇ ਆਬਾਈ ਜਿਹੜਾ ਇਲਾਕਾ ਹੈ ਜੀ। ਅੱਛਾ। ਤੇ ਹੁਣ ਮਾਸ਼ਾਅੱਲਾ ਜਿਹੜਾ ਸਾਡਾ ਹਸਪਤਾਲ ਹੈਗਾ ਟੋਬਾ ਟੇਕ ਸਿੰਘ ਵਾਲਾ, ਉਹ ਵੀ 140 ਬੈੱਡ ਦੇ। ਅੱਛਾ। ਜਿਹੜਾ ਚੀਚਾ ਵਤਨੀ ਵਾਲਾ ਉਹ ਵੀ 140 ਬੈੱਡ ਦੇ। ਜਦੀਦ ਤਰੀਨ ਫੈਸਿਲਿਟੀਜ਼, ਅੱਛਾ, ਜਿਹੜੀਆਂ ਤੁਹਾਨੂੰ ਲਾਹੌਰ, ਫੈਸਲਾਬਾਦ ਅਵੇਲੇਬਲ ਨੇ, ਉਹ ਤੋਂ ਬਿਹਤਰ ਸਾਡੇ ਹਸਪਤਾਲਾਂ 'ਚ ਮਾਸ਼ਾਅੱਲਾ। ਤੇ ਕੀ ਉੱਥੇ ਸਪੈਸ਼ਲਾਈਜੇਸ਼ਨ ਕੀ ਹੈ? ਮਤਲਬ ਕੋਈ ਜਨਰਲ ਹਸਪੀਟਲਸ ਨੇ? ਪੂਰੇ ਸਾਡਾ ਹਰ ਤਰ੍ਹਾਂ ਦਾ, ਗਾਇਨੀ, ਅੱਛਾ, ਬੱਚਿਆਂ ਦੀ, ਆਰਥੋਪੀਡਿਕ, ਈਵਨ ਲਿੰਬਸ, ਅਸੀਂ ਲੋਕਾਂ ਦੇ ਆਰਟੀਫੀਸ਼ੀਅਲ ਲਿੰਬਸ ਅੱਛਾ ਅਸੀਂ ਲਾਉਂਦੇ ਹਾਂ। ਮਾਮੋਗ੍ਰਾਮ ਤੇ ਤਸ਼ਖੀਸ਼ ਕਰਦੇ ਹਾਂ ਬ੍ਰੈਸਟ ਕੈਂਸਰ ਦੀ। ਹਾਂਜੀ ਹਾਂਜੀ। ਫਿਰ ਉਹਦਾ ਸਟੇਜ 1 2 ਦਾ ਜਿਹੜਾ ਉਹਦਾ ਇਲਾਜ ਵੀ ਕਰਦੇ ਹਾਂ, ਆਪਰੇਸ਼ਨ ਵੀ ਅਸੀਂ ਉੱਥੇ ਉਹਨਾਂ ਦੇ ਕਰ ਲੈਂਦੇ ਹਾਂ। ਬੈਸਟ ਟਾਈਪ ਦੀਆਂ ਲਾਇਬ੍ਰੇਰੀ ਉੱਥੇ, ਅੱਛਾ, OT ਆਪਰੇਸ਼ਨ ਥੀਏਟਰ ਹੈਗੇ ਨੇ। ਤੇ ਬੜੇ ਇਲਾਕੇ ਨੂੰ ਫਾਇਦਾ ਹੈ, ਲੱਖਾਂ ਮਰੀਜ਼ ਜਿਹੜਾ ਹੈਗਾ ਉੱਥੇ ਆਉਂਦਾ। ਹੁਣ ਅਸੀਂ ਜਿਹੜਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਬਹੁਤ ਵੱਡੀ ਅੱਲਾ ਦੀ ਨਿਅਮਤ, ਬਲੈਸਿੰਗ ਹੈ
ਕਿ ਅਸੀਂ ਜਿਨ੍ਹਾਂ ਬੱਚਿਆਂ ਦੇ ਪਾਉਂ ਟੇਢੇ ਹੋ ਜਾਂਦੇ ਹਾਂਜੀ ਹਾਂਜੀ, ਮੈਂ ਉਹੀ ਪੁੱਛਣ ਲੱਗਾ ਸਾਂ। ਉਹ ਅਸੀਂ ਕੈਂਪ ਉੱਥੇ ਲਾਇਆ। ਅੱਛਾ ਤੇ ਅਮਰੀਕਾ 'ਚੋਂ ਡਾਕਟਰ ਆਇਆ ਸੀ, ਯੂਕੇ ਤੋਂ ਡਾਕਟਰ ਆਇਆ ਸੀ, ਅੱਛਾ ਹੋਰ ਐਕਸਪਰਟੀਜ਼ ਆਏ ਸੀ। ਤੇ ਉਹ ਬੱਚੇ ਜਿਹੜੇ 15 ਸਾਲ ਤੋਂ 20 ਸਾਲ ਤੋਂ ਚੱਲ ਨਹੀਂ ਸਕਦੇ, ਪਾਉਂ ਨਾਲ ਟੇਢੇ, ਆਪਰੇਸ਼ਨ ਕਰਕੇ ਉਹਨਾਂ ਦੇ ਪਾਉਂ ਸਿੱਧੇ ਹੋ ਗਏ ਨੇ, ਚੱਲਣ ਅੱਛਾ। ਹੋ ਗਏ ਨੇ। ਮਾਸ਼ਾਅੱਲਾ। ਤੇ ਮੈਂ ਦੋਵਾਂ ਦਿਨ ਦੇ ਲੋਕ ਇਵਨ ਕਰਾਚੀ ਤੋਂ ਵੀ ਪੇਸ਼ੈਂਟ ਸਾਡੇ ਕੋਲ ਉੱਥੇ ਆਏ। ਅੱਛਾ, ਤੇ ਚੋਈ ਸਾਹਿਬ ਇਹ ਸਾਰਾ ਜਿਹੜਾ ਮਰੀਜ਼ਾਂ ਦਾ ਇਲਾਜ ਹੈ ਇਹ ਮੁਫਤ ਹੁੰਦਾ ਹੈ ਉੱਥੇ? ਦੇਖੋ ਸਾਡੀ ਜਿਹੜੀ ਸਟ੍ਰੈਟਜੀ ਹੈ ਨਾ ਜੀ, ਇੱਕ ਤਾਂ ਹੈਗੀ ਆ ਕਿ ਬੈਸਟ ਹੈਲਥ ਕੇਅਰ ਐਟ ਅਫੋਰਡੇਬਲ ਪ੍ਰਾਈਸਿਸ, ਦੈਟਸ ਅਵਰ ਜਿਹੜਾ ਹੈਗਾ ਮੋਟਿਵ ਹੈਗਾ। ਲੇਕਿਨ ਪੁਆਇੰਟ ਆਫ ਡਿਲੀਵਰੀ ਤੇ ਕਿਸੇ ਬੰਦਾ ਜਿਹੜਾ ਹਸਪਤਾਲ ਆਉਂਦਾ ਉਹਨੂੰ ਨਹੀਂ ਪੁੱਛਿਆ ਜਾਂਦਾ ਕਿ ਤੇਰੇ ਕੋਲ ਪੈਸੇ ਹੈਗੇ ਤਾਂ ਫਿਰ ਆਪਰੇਸ਼ਨ ਕਰਾਂਗੇ। ਅੱਛਾ, ਜਿਹੜਾ ਜ਼ਕਾਤ ਦਾ ਹੱਕਦਾਰ ਹੈ ਉਹਨੂੰ ਫ੍ਰੀ। ਅੱਛਾ ਜੀ। ਜਿਹੜਾ ਆਪਣਾ ਹੈਪੇਟਾਈਟਸ ਜਾਂ ਟੀਬੀ ਦੇ ਮਰੀਜ਼ ਹੈ ਉਹਨਾਂ ਨੂੰ 100% ਫ੍ਰੀ। ਮਾਮੋਗ੍ਰਾਮ ਜਿਹੜਾ ਹੈ ਉਹ 100% ਫ੍ਰੀ। ਫਿਰ ਉਸ ਤੋਂ ਇਲਾਵਾ ਫ੍ਰੀ ਡਰੱਗਸ ਬੈਂਕ ਹੈਗਾ, ਜਿਹੜੇ ਲੋਕ ਅਫੋਰਡ ਨਹੀਂ ਕਰਦੇ ਦਵਾਈਆਂ ਉੱਥੋਂ ਅੱਛਾ ਜਿਹੜੀਆਂ ਹੈਗੀਆਂ ਮਿਲ ਜਾਂਦੀਆਂ ਹੈਗੀਆਂ। ਆਈ ਕੈਂਪ ਜਿਹੜੇ ਲੈਂਦੇ ਆ ਉਹਨਾਂ ਨੂੰ ਐਨਕ ਦੇਣੀ, ਉਹਨਾਂ ਦੀ ਜੋ ਵੀ ਜਿਹੜੀ ਫੈਸਿਲਿਟੀਜ਼ ਦੇਣੀ, ਬਲਕਿ ਉਹਨਾਂ ਨੂੰ ਖਾਣਾ ਵੀ ਅਸੀਂ ਖੁਦ ਖਿਲਾਉਂਦੇ ਹਾਂ, ਉਹ 100% ਫ੍ਰੀ। ਡੈਂਟਲ ਕੈਂਪ 100% ਫ੍ਰੀ। ਅੱਛਾ, ਤੇ ਹੋਰ ਵੀ ਮਾਸ਼ਾਅੱਲਾ ਕਾਫੀ ਫੈਸਿਲਿਟੀਜ਼ ਹੈਗੀਆਂ ਜਿਹੜੀਆਂ ਫ੍ਰੀ ਆਫ ਚਾਰਜ ਨੇ, ਤੇ ਜਿਹੜੇ ਲੋਕ ਅਫੋਰਡ ਕਰ ਸਕਦੇ ਨੇ ਉਹਨਾਂ ਕੋਲ ਅਸੀਂ ਪੈਸੇ ਉਹਨਾਂ ਕੋਲੋਂ ਚਾਰਜ ਕਰ ਲੈਂਦੇ। ਤੇ ਚੋਈ ਸਾਹਿਬ ਜਿਹੜਾ ਫ੍ਰੀ ਦਿੰਦੇ ਹੋ ਇਹਦਾ ਜਿਹੜਾ ਸਾਰਾ ਸਿਸਟਮ ਹੈ ਉਹ ਕਿਸ ਤਰ੍ਹਾਂ ਤੁਸੀਂ ਚਲਾਉਂਦੇ ਹੋ? ਮਤਲਬ ਤੁਸੀਂ ਖੁਦ ਜ਼ਾਤੀ ਤੌਰ ਤੇ ਚਲਾਉਂਦੇ ਹੋ ਜਾਂ ਹੋਰ ਲੋਕ ਵੀ ਤੁਹਾਡੇ ਨਾਲ ਸ਼ਾਮਲ ਨੇ? ਪਹਿਲੋਂ ਤੇ ਅਸੀਂ ਖੁਦ ਤੇ ਫੈਮਿਲੀ ਤੇ ਸਾਡੇ ਡੋਨਰ ਹੈਗੇ ਸੀ, ਉਹ ਕਰਦੇ ਸੀ। ਲੇਕਿਨ ਹੁਣ ਚੂੰਕਿ ਕੰਮ ਬਹੁਤ ਜ਼ਿਆਦਾ ਵੱਧ ਗਿਆ, ਹੁਣ ਮਸਲਨ ਜਿਹੜਾ ਇੱਕ ਲਿੰਬਸ ਜਿਹੜਾ ਲਾਣਾ ਨਾ ਜੀ, ਉਹ 2.5 ਲੱਖ ਰੁਪਇਆ ਕਾਸਟ ਕਰਦਾ ਜੀ। ਅੱਛਾ। ਤੇ ਜਿਹੜੇ ਹੈ ਪਾਉਂ ਟੇਢੇ ਆ ਇਹ ਵੀ ਲੱਖਾਂ ਰੁਪਇਆ ਕਾਸਟ ਕਰਦੇ ਨੇ। ਸੋ ਇਹ ਚੀਜ਼ਾਂ ਬੜੀਆਂ ਐਕਸਪੈਂਸਿਵ ਨੇ। ਔਰ ਫਿਰ ਜਿਹੜੀ ਇਹਦੀ ਹਸਪਤਾਲਾਂ ਦਾ ਇੱਕ ਸਭ ਤੋਂ ਵੱਡਾ ਇਸ਼ੂ ਇਹ ਹੈ ਕਿ ਹਰ ਸਾਲ ਅਗਰ ਤੁਸੀਂ ਉਹ 'ਚ ਨਵੀਂ ਟੈਕਨੋਲੋਜੀ ਨਾ ਲਿਆਓ, ਮਸ਼ੀਨਰੀ ਚੇਂਜ ਨਾ ਕਰੋ ਜਾਂ ਉਹਨੂੰ ਅਪਗ੍ਰੇਡ ਨਾ ਕਰੋ, ਤਾਂ ਫਿਰ ਉਹ ਜਿਹੜਾ ਹੈਗਾ ਉਹ ਫਿਰ ਪ੍ਰੋਪਰ ਸਰਵਿਸ ਨਹੀਂ ਦਿੰਦਾ। ਤੇ ਕੈਪੀਟਲ ਕਾਸਟ ਵੀ ਹਰ ਸਾਲ ਵੱਧ ਜਾਂਦੀ ਹੈ। ਮਸਲਨ ਦੋਨੀ ਹਸਪਤਾਲ ਸਾਡੇ ਸੀਗੇ ਪਹਿਲੋਂ 80-90 ਬੈੱਡ ਦੇ, ਹੁਣ 50 ਬੈੱਡਾਂ ਦੋਨਾਂ 'ਚ ਇਨਕਰੀਜ਼ ਕੀਤੀਆਂ। ਉੱਤੇ ਪੈ ਸਕੂਲ ਦੇ ਵਿੱਚ ਕਮਰੇ ਸਾਡੇ ਕੋਲ ਸ਼ਾਰਟ ਹੋ ਜਾਏ ਸੀ, ਹੋਰ ਕਮਰੇ ਬਣਾਏ। ਫਿਰ ਅਸੀਂ ਇੱਥੇ ਮਰਾਜ ਖਾਲਿਦ ਟਰਸਟ ਜਿਹੜਾ ਹੈ ਉੱਥੇ ਉਹਨਾਂ ਦਾ ਇੱਕ ਬਿਲਡਿੰਗ ਡਿੱਗਣ ਵਾਲੀ ਹੋਈ ਸੀ, ਔਰ ਮਰਾਜ ਖਾਲਿਦ ਨੂੰ ਮੈਂ ਬਹੁਤ ਜ਼ਿਆਦਾ ਆਈਡੀਅਲਾਈਜ਼ ਕਰਦਾ, ਬੜਾ ਗ੍ਰੇਟ ਆਦਮੀ ਸੀ। ਜੀ ਹਾਂ। ਤੇ ਮੈਂ ਬੜਾ ਅਫਸੋਸ ਆਇਆ ਜਦੋਂ ਮੈਂ ਜਾ ਕੇ ਦੇਖਿਆ ਉੱਥੇ। ਫਿਰ ਸਾਰਾ ਉਟਾ ਕੇ ਮੈਂ ਨਵੀਂ ਬਿਲਡਿੰਗ ਉਹਨਾਂ ਨੂੰ 25 ਕਰੋੜ ਦੀ ਬਿਲਡਿੰਗ ਬਣਾ ਕੇ ਉਹਨਾਂ ਨੂੰ ਗਿਫਟ ਕਰਤੀ। ਵਾਹ ਵਾਹ। ਸੋ ਜਿਤਨਾ ਵੀ ਹੋ ਸਕਦਾ ਹੈ, ਇੰਟਰਨੈਸ਼ਨਲ ਡਿਜ਼ਾਸਟਰ, ਨੈਸ਼ਨਲ ਡਿਜ਼ਾਸਟਰ, ਸੈਲਾਬ ਆਉਂਦੇ ਆ ਉਦੋਂ ਸਰਵਰ ਫਾਊਂਡੇਸ਼ਨ ਕੰਮ ਕਰਦੀ ਹੈ। ਅਰਥਕੁਇਕ ਆਇਆ ਉਦੋਂ ਸਰਵਰ ਫਾਊਂਡੇਸ਼ਨ ਨੇ ਕੰਮ ਕੀਤਾ। 2022 ਦਾ ਆਇਆ ਉਦੋਂ ਕੀਤਾ। ਸੋ ਆਲਵੇਜ਼ ਵਟ ਐਵਰ ਵੀ ਕੈਨ ਡੂ ਵੀ ਆਪਣੀ ਬੇਸ ਤੇ ਕਰਦੇ। ਤੇ ਇਹ ਸਰਵਰ ਫਾਊਂਡੇਸ਼ਨ ਦੇ ਜਿਹੜਾ ਦਫ਼ਤਰ ਨੇ ਇਹ ਕਿੱਥੇ ਕਿੱਥੇ ਮੌਜੂਦ ਨੇ ਪਾਕਿਸਤਾਨ ਦੇ ਵਿੱਚ? ਪਾਕਿਸਤਾਨ ਦੇ ਵਿੱਚ ਇੱਕ ਤੇ ਹੈ ਸਰਵਰ ਫਾਊਂਡੇਸ਼ਨ ਦਾ ਜੀ ਦਫ਼ਤਰ ਜਿਹੜਾ ਹੈਗਾ, ਇੱਥੋਂ ਅਸੀਂ ਸਰਵਰ ਫਾਊਂਡੇਸ਼ਨ ਦਾ ਹੈੱਡਕੁਆਰਟਰ, ਹੈੱਡ ਆਫਿਸ ਹੈ। ਦੂਸਰਾ ਸਾਡਾ ਸਰਵਰ ਫਾਊਂਡੇਸ਼ਨ ਦਾ ਸਕਾਟਲੈਂਡ ਦੇ ਵਿੱਚ ਅੱਛਾ ਆਫਿਸ ਹੈਗਾ ਜੀ। ਤੇ ਬਾਕੀ ਜ਼ਾਹਰ ਹੈ ਕਿ ਅਸੀਂ ਸਾਡਾ ਜ਼ਿਆਦਾ ਕੰਮ ਅਸੀਂ ਡੈਵੋਲੂਸ਼ਨ ਆਫ ਪਾਵਰ ਕਰਦੇ ਹਾਂ। ਅਸੀਂ ਇੰਪਾਵਰ ਕੀਤਾ ਹੈ। ਅੱਛਾ। ਹਸਪਤਾਲਾਂ ਨੂੰ ਵੀ ਇੰਪਾਵਰ ਹੈ, ਸਕੂਲ ਵੀ ਸਾਡਾ ਇੰਪਾਵਰ ਹੈ। ਅਸੀਂ ਉਹ 'ਚ ਦਖਲ ਨਹੀਂ ਦਿੰਦੇ। ਇੱਕ ਚੀਫ ਐਗਜ਼ੈਕਟਿਵ ਬਣਾਤਾ, ਫਿਰ ਅਸੀਂ ਕਹਿੰਦੇ ਤੂੰ। ਅੱਛਾ, ਵੈਰੀ ਗੁੱਡ। ਅਸੀਂ ਸਿਰਫ ਮੋਨੀਟਰ ਕਰਦੇ ਹਾਂ ਕਿੰਨੇ ਮਰੀਜ਼ ਆ ਰਹੇ ਨੇ। ਅਗਰ ਕੋਈ ਉਹਨਾਂ ਦੀਆਂ ਸ਼ਿਕਾਇਤ ਹੈਗੀਆਂ ਤੇ ਅਸੀਂ ਉੱਥੇ ਰਜਿਸਟਰ ਵੀ ਰੱਖਿਆ ਹੈ, ਕੰਪਲੇਂਟ ਰਜਿਸਟਰ। ਮੈਂ ਵੀ ਉੱਥੇ ਹਰ ਹਫਤੇ ਜਾਂ ਹਰ ਦੂਸਰੇ ਹਫਤੇ ਜਾਂਦਾ, ਓਪਨ ਮੇਰਾ ਹੁੰਦਾ ਹੈ ਕਚਹਿਰੀ। ਅੱਛਾ। ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੈ ਫਿਰ ਮੈਂ ਹਰ ਮਰੀਜ਼ ਕੋਲ ਜਾਂਦਾ, ਕਿਉਂਕਿ ਤੈਨੂੰ ਸਰਵਿਸ ਠੀਕ ਮਿਲਦੀ ਹੈ। ਤੇਰੇ ਮਾਮਲਾ ਡਾਇਲਸਿਸ ਮਸਲਨ ਜਿੱਦਾਂ ਅਸੀਂ ਦੋਨਾਂ ਹਸਪਤਾਲਾਂ 'ਚ ਸਾਰਾ ਫ੍ਰੀ ਆਫ ਚਾਰਜ ਹੈਗਾ, ਉਹ 'ਚ ਗੌਰਮੈਂਟ ਦੀ ਵੀ ਸਹੀ ਹੈ। ਤੇ ਮਾਸ਼ਾਅੱਲਾ ਬੜੇ ਅੱਛਾ ਨਿਜ਼ਾਮ ਚੱਲ ਰਿਹਾ ਜੀ। ਕਿਉਂਕਿ ਅਕਸਰ ਜਿਹੜਾ ਨਾ ਉਹ ਇਤਰਾਜ਼ ਜਿਹੜਾ ਆਉਂਦਾ ਹੈ NGOs ਦੇ ਉੱਤੇ, ਉਹ ਸ਼ਫਾਫੀਅਤ ਦਾ ਆਉਂਦਾ ਹੈ। ਤੁਸੀਂ ਇਹਦੀ ਸ਼ਫਾਫੀਅਤ ਨੂੰ ਯਕੀਨੀ ਬਣਾਉਣ ਵਾਸਤੇ ਕੋਈ ਠੋਸ ਕੰਮ ਕੀਤੇ ਨੇ? ਦੇਖੋ ਜੀ, ਸ਼ਫਾਫੀਅਤ ਸਭ ਤੋਂ ਜ਼ਰੂਰੀ ਹੈ। ਜ਼ਰੂਰੀ। ਮਿਸਾਲ ਦੇ ਤੌਰ ਤੇ ਅਸੀਂ ਮੈਂ ਜਾਵਾਂ, ਮੇਰੀ ਮਿਸਿਸ ਜਾਵੇ, ਗੱਡੀ ਅਸੀਂ ਆਪਣੀ ਤੇ ਜਾਣਾ ਹੈ। ਫਿਰ ਉਸ ਤੋਂ ਬਾਅਦ ਅਸੀਂ ਪੈਟਰੋਲ ਜਿਹੜਾ ਆਪਣੇ ਕੋਲੋਂ ਲੈਣਾ, ਖਾਣਾ ਉੱਥੇ ਖਾਣਾ ਹੈ ਤੇ ਉਹ ਵੀ ਆਪਣੇ ਕੋਲੋਂ, ਬਲਕਿ ਸਟਾਫ ਨੂੰ ਵੀ ਆਪਣੇ ਕੋਲੋਂ ਖਿਲਾਉਣਾ ਹੈ। ਮਤਲਬ ਅਸੀਂ 1 ਰੁਪਏ ਦਾ ਵੀ ਬਰਡਨ ਜਿਹੜਾ ਹੈ ਉੱਤੇ ਟਰਸਟ ਨਹੀਂ ਹੈ। ਤੁਹਾਡੇ ਦਿਲ ਦੇ ਇੱਕ ਬੜਾ ਕਰੀਬ ਪ੍ਰੋਜੈਕਟ ਸੀ ਸਾਫ਼ ਪਾਣੀ ਦਾ,
ਜੀ ਉਹ ਬਾਣੀ ਤੇ ਜੀ ਤੁਹਾਨੂੰ ਪਤਾ ਹੈਗਾ ਕਿ ਅਸੀਂ 50 ਲੱਖ ਲੋਕਾਂ ਨੂੰ ਪਾਣੀ ਦਿੱਤਾ ਜਦੋਂ ਮੈਂ ਗਵਰਨਰ ਸੀ। ਉਹ ਜਿਹੜਾ ਸਾਫ ਪਾਣੀ ਪ੍ਰੋਜੈਕਟ ਜਿਹੜਾ ਸੀ ਅਸੀਂ ਇੱਥੇ ਲਾਂਚ ਕੀਤਾ ਸੀ, ਤੇ ਉਸ ਤੋਂ ਬਾਅਦ ਸਾਡੇ ਆਪਣੇ NGOs ਵੀ ਜਿਹੜਾ ਹੈ ਜੀ ਕਾਫੀ ਫਿਲਟਰੇਸ਼ਨ ਪਲਾਂਟ ਸਾਡੇ ਲੋਕਾਂ ਨੂੰ ਪਾਣੀ। ਇਸ ਵਾਸਤੇ ਮੇਰੇ ਦਿਲ ਦੇ ਕਰੀਬ ਹੈਗੇ ਨੇ ਕਿ ਬਹੁਤ ਸਾਰੀਆਂ ਬਿਮਾਰੀਆਂ ਵਾਟਰ ਬਾਡੀ ਦੀਆਂ ਉੱਥੋਂ। ਜੀ ਜੀ ਸਹੀ ਹੈ। ਤੇ ਉਹ ਪਾਣੀ ਵਾਲਾ ਪ੍ਰੋਜੈਕਟ ਚੱਲ ਰਿਹਾ ਹਾਲੇ ਵੀ? ਚੱਲ ਰਿਹਾ। ਅੱਛਾ, ਗੁੱਡ। ਤੁਹਾਨੂੰ ਆਫਿਸ ਦੀ ਵਿਜ਼ਿਟ ਕਰਵਾਉਂਦੇ ਆ ਜੀ, ਫਿਰ ਸਰਵਰ ਫਾਊਂਡੇਸ਼ਨ ਦੇ ਜਿਹੜੇ ਪ੍ਰੋਜੈਕਟਸ ਇਨ ਐਕਸ਼ਨ ਨੇ ਹਾਂਜੀ ਹਾਂਜੀ, ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਦਿਖਾਉਂਦੇ। ਮਿਹਰਬਾਨੀ ਜੀ, ਆਓ ਜੀ। ਚੌਧਰੀ ਸਰਵਰ ਨੇ ਫਾਊਂਡੇਸ਼ਨ ਦੀ ਟੀਮ ਦੇ ਨਾਲ ਮੀਟਿੰਗ ਕੀਤੀ ਔਰ ਸਾਨੂੰ ਮੁxtਲਿਫ ਮਨਸੂਬਿਆਂ ਬਾਰੇ ਆਗਾਹ ਕੀਤਾ। ਤੁਸੀਂ ਇਤਨੇ ਅਰਸੇ ਤੋਂ ਸਿਆਸਤ ਤੋਂ ਆਊਟ ਹੋ ਬਿਲਕੁਲ, ਤੇ ਬ੍ਰੇਕ ਤੇ ਜੀ ਬ੍ਰੇਕ ਤੇ ਅੱਛਾ, ਆਊਟ ਨਹੀਂ ਗਏ, ਤੇ ਬ੍ਰੇਕ ਕਿਦੋਂ ਖਤਮ ਹੋ ਰਹੀ ਹੈ ਸਰ? ਜਦੋਂ ਦੇਖੋ ਮੈਂ ਸਮਝਦਾ ਕਿ ਜਿਹੜਾ ਮੌਸਮ ਆ ਸਿਆਸਤ ਦਾ ਹਾਲੇ ਨਹੀਂ ਹੈਗਾ। ਅੱਛਾ, ਜੋ ਹੀ ਸਿਆਸਤ ਦਾ ਮੌਸਮ ਹੋਏਗਾ, ਨਜ਼ਰ ਆਏਗਾ, ਲੋਕਾਂ ਨੂੰ ਵੀ ਨਜ਼ਰ ਆਏਗਾ ਕਿ ਹੁਣ ਸਿਆਸਤ ਦਾ ਮੌਸਮ ਆ ਗਿਆ। ਅੱਛਾ, ਇਨਸ਼ਾਅੱਲਾ ਭਰਪੂਰ ਤਰੀਕੇ ਨਾਲ ਫਿਰ ਅਸੀਂ। ਤੇ ਕਦੋਂ ਤੱਕ ਤੁਸੀਂ ਦੇਖ ਰਹੇ ਹੋ? ਇਹ ਤਾਂ ਜੀ ਹੁਣ ਮੇਰੇ ਤਾਂ ਇਖਤਿਆਰ 'ਚ ਨਹੀਂ ਹੈਗਾ। ਤੁਹਾਡੇ ਬਾਰੇ 'ਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਮਿਸਾਲੀਅਤਕਾਰ ਦੇ ਤੌਰ ਤੇ ਬੜੇ ਜਾਣੇ ਜਾਂਦੇ ਹੋ। ਬਹੁਤ ਸਾਰੇ ਲੋਕਾਂ ਨੂੰ ਯਕੀਨ ਹੈ ਕਿ ਜਨਾਬ ਤੁਹਾਡਾ ਜਿਹੜਾ ਕਿਰਦਾਰ ਹੈ ਹਮੇਸ਼ਾ ਮਤਲਬ ਲੋਕਾਂ ਨੂੰ ਜੋੜਨ ਦੇ ਜ਼ਿਮਰੇ 'ਚ ਆਉਂਦਾ ਹੈ। ਹੁਣ ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਬੜੀ ਨਾਜ਼ੁਕ ਸੂਰਤ ਹਾਲ ਹੈ, ਔਰ ਵਾਕਈ ਹੈ ਵੀ ਹੈ ਮੁਲਕ ਦੇ ਅੰਦਰ। ਕਿਆ ਇਸ ਵੇਲੇ ਤੁਸੀਂ ਕੋਈ ਮਿਸਾਲੀਅਤ ਦਾ ਰੋਲ ਕਰਨਾ ਪਸੰਦ ਕਰੋਗੇ? ਅਗਰ ਮੌਕਾ ਮਿਲਿਆ ਔਰ ਦੋਸਤ ਨੂੰ ਤਿਆਰ ਹੋਣ ਤਾਂ ਕਿਉਂ ਨਹੀਂ ਅਸੀਂ ਆਪਣਾ ਰੋਲ ਅਦਾ ਕਰਨਾ, ਮੁਲਕ ਵਾਸਤੇ ਕਰਨਾ, ਆਪਣੀ ਕੌਮ ਲਈ ਕਰਨਾ। ਔਰ ਮੈਂ ਸਮਝਦਾ ਕਿ ਮਿਸਾਲੀਅਤ ਤੋਂ ਬਗੈਰ ਅਸੀਂ ਜਿਹੜੇ ਅੱਜ ਸਾਡੇ ਮੁਸ਼ਕਲਾਤ ਨੇ, ਸਾਡੇ ਚੈਲੰਜਸ ਨੇ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਗਰੀਬ ਆਦਮੀ ਯਾਰ, ਤੁਸੀਂ ਪੈਟਰੋਲ ਦੀ ਪ੍ਰਾਈਸ ਦੇਖ ਲਓ, ਤੁਸੀਂ ਗੈਸ ਦੀ ਪ੍ਰਾਈਸ ਦੇਖ ਲਓ, ਤੁਸੀਂ ਜਿਹੜੀਆਂ ਹੈਗੀਆਂ ਮਹਿੰਗਾਈ ਤੁਸੀਂ ਦੇਖ ਲਓ। ਗਰੀਬ ਆਦਮੀ 30,000 'ਚ ਮੈਨੂੰ ਕੋਈ ਕਰਕੇ ਤਾਂ ਦੱਸੇ ਵੀ ਕਿੱਦਾਂ ਗੁਜ਼ਾਰਾ ਕਰ ਸਕਦਾ। ਚੌਧਰੀ ਸਾਹਿਬ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਸਾਰਿਆਂ ਨੂੰ ਰੀਕਨਸੀਲੀਏਸ਼ਨ ਕਰਨੀ ਚਾਹੀਦੀ ਹੈ, ਇਹਦੇ 'ਚ ਤੁਸੀਂ ਵੀ ਜਾਣਦੇ ਹੋ, ਸਾਰੀ ਦੁਨੀਆ ਵੀ ਜਾਣਦੀ ਹੈ ਕਿ ਕੁਛ ਅਦਾਰੇ ਜਿਹੜੇ ਤਾਕਤਵਰ ਹਲਕੇ ਨੇ ਉਹਨਾਂ ਦਾ ਬੜਾ ਕਿਰਦਾਰ ਹੈ ਇਹਦੇ ਵਿੱਚ। ਕਿਆ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਲੀਨੀਅੰਟ ਹੋਣਾ ਚਾਹੀਦਾ ਹੈ ਰੀਕਨਸੀਲੀਏਸ਼ਨ ਦੇ ਹਵਾਲੇ ਨਾਲ? ਬਿਲਕੁਲ ਜੀ, ਰੀਕਨਸੀਲੀਏਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਹਰ ਸਾਈਡ ਫਲੈਕਸੀਬਿਲਿਟੀ ਦਿਖਾਏ। ਉਹ ਪੋਲੀਟੀਸ਼ੀਅਨਾਂ ਨੂੰ ਵੀ ਦਿਖਾਣੀ ਚਾਹੀਦੀ ਆ, ਉਹ ਐਸਟੈਬਲਿਸ਼ਮੈਂਟ ਨੂੰ ਵੀ ਦਿਖਾਣੀ ਚਾਹੀਦੀ ਹੈ। ਲਾਰਜਰ ਇੰਟਰਸਟ ਆਫ ਦੀ ਕੰਪਨੀ, ਯਾਰ ਇਹ ਕੀ ਇਸ਼ੂ ਹੈ? ਮੁਲਕ ਦਾ ਤਾਂ ਅਸੀਂ ਹੈ ਨਾ, ਮੁਲਕ ਨਹੀਂ ਤਾਂ ਕੁਝ ਵੀ ਨਹੀਂ। ਗਰੀਬ ਆਦਮੀ ਸਫਰ ਕਰ ਰਿਹਾ, ਇਸ ਲੜਾਈ 'ਚ ਕੌਣ ਸਫਰ ਕਰ ਰਿਹਾ? ਗਰੀਬ ਆਦਮੀ ਕਰ ਰਿਹਾ। ਤੇ ਤੁਹਾਡਾ ਖਿਆਲ ਹੈ ਕਿ ਇਸ ਵੇਲੇ ਜਿਹੜੀ ਪਾਰਟੀ ਸਫਰ ਕਰ ਰਹੀ ਹੈ ਉਹਦੇ ਨਾਲ ਨੈਗੋਸ਼ੀਏਟ ਕਰਕੇ ਮਾਮਲਾਤ ਨੂੰ ਅੱਗੇ ਚੱਲਣਾ ਚਾਹੀਦਾ ਹੈ? ਬਿਲਕੁਲ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਚੌਧਰੀ ਸਾਹਿਬ, ਤੁਹਾਡੇ ਨਾਲ ਸਾਰਾ ਦਿਨ ਅੱਜ ਗੁਫ਼ਤਗੂ ਕੀਤੀ, ਤੁਹਾਡੇ ਦਫ਼ਤਰ ਦਾ ਵੀ ਵਿਜ਼ਿਟ ਕੀਤਾ, ਤੁਹਾਡੀਆਂ ਦਿਲਚਸਪ ਗੱਲਾਂ ਵੀ ਸੁਣੀਆਂ, ਸਾਡੇ ਵੇਖਣ ਵਾਲਿਆਂ ਨੂੰ ਜ਼ਰੂਰ ਪਸੰਦ ਆਉਣਗੀਆਂ। ਅਸੀਂ ਚੌਪਾਲ ਵੱਲੋਂ ਔਰ ਪ੍ਰਾਹੁਣੇ ਦੀ ਟੀਮ ਵੱਲੋਂ ਜਨਾਬ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਹਾਂ। ਅਸਲਾਮ ਵਾਲੇਕੁਮ।